ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ ਯੂਐਸਏ ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ। ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਗੱਲਬਾਤ ਕਰਾਂਗੇ ਇੱਕ ਅਜਿਹੇ ਇਤਿਹਾਸਕ ਵਰਤਾਰੇ ਦੇ ਬਾਰੇ, ਜਿਹੜਾ ਇਤਿਹਾਸਕ ਵਰਤਾਰਾ ਜਦੋਂ ਵਾਪਰਿਆ ਸੀ ਤਾਂ ਦੁਨੀਆ ਹਿੱਲ ਗਈ ਸੀ। ਉਸ ਵਰਤਾਰੇ ਤੋਂ ਬਾਅਦ ਜਿਹੜਾ ਹਿੰਦੁਸਤਾਨ ਦੇ ਵਿੱਚ ਜੋ ਜ਼ਬਰ ਹੋ ਰਿਹਾ, ਉਸ ਜ਼ਬਰ ਦੇ ਵਿੱਚ ਬਾਹਰ ਬੈਠੇ ਜਿਹੜੇ ਸਿੱਖ ਹੈ, ਉਹ ਕੀ ਸੋਚਦੇ ਆ ਤੇ ਕਿਹੋ ਜਿਹੇ ਹਮਲੇ ਮਾਰ ਰਹੇ ਆ, ਇਹਦੇ ਤੇ ਚਰਚਾ ਦੁਨੀਆ ਭਰ ਦੇ ਵਿੱਚ ਹੋਈ ਸੀ। ਅੱਜ 23 ਮਈ 2024 ਨੂੰ ਸ੍ਰੀ ਗੁਰੂ ਨਾਨਕ ਜਹਾਜ਼ ਦੇ ਵੈਨਕੂਵਰ ਦੇ ਸਮੁੰਦਰੀ ਧਰਤੀ ਤੇ ਪੁੱਜਣ ਦੇ ਇਤਿਹਾਸਕ ਵਰਤਾਰੇ ਨੂੰ 110 ਸਾਲ ਹੋ ਚੁੱਕੇ ਹੈ। ਤੇ ਇਸ ਤੋਂ ਬਾਅਦ ਪਹਿਲੀ ਗੱਲ ਤਾਂ ਇਹ ਜਿਹੜੀ ਘਟਨਾ ਵਾਪਰੀ ਸੀ, ਪੂਰੀ ਤਰ੍ਹਾਂ ਦੇ ਨਾਲ ਅਣਮਨੁੱਖੀ ਸੀ। ਇਹ ਇੰਨਾ ਜ਼ੁਲਮ ਜਿਹੜਾ ਹੋਇਆ ਸੀ, ਇਹ ਅਣਮਨੁੱਖੀ ਜ਼ੁਲਮ ਸੀਗਾ। ਦੂਜਾ, ਇਹਦੇ ਵਿੱਚ ਉਦੋਂ ਦੇ ਜਿਹੜੇ ਕੈਨੇਡਾ ਵਾਸਤੇ ਸਿੱਖ ਭਾਈਚਾਰਾ ਸੀਗਾ, ਸਿੱਖ ਸੀਗੇ, ਉਹਨਾਂ ਦੇ ਵਿੱਚ ਤਾਂਘ ਸੀ ਹਿੰਦੁਸਤਾਨ ਦੀ ਆਜ਼ਾਦੀ ਦੀ। ਉਹਨਾਂ ਦੀ ਉਹ ਤਾਂਘ ਸਗੋਂ ਹੋਰ ਪ੍ਰਬਲ ਹੁੰਦੀ ਗਈ, ਹੋਰ ਮਜ਼ਬੂਤ ਹੁੰਦੀ ਗਈ। ਇਹਨਾਂ ਇਤਿਹਾਸਕ ਵਰਤਾਰਿਆਂ ਨੂੰ ਕਈ ਥਾਵਾਂ ਦੇ ਉੱਤੇ ਕੋਣੀ ਮੋੜ ਦੇ ਕੇ ਇਹਨਾਂ ਦੇ ਨਾਂ ਬਦਲ ਦਿੱਤੇ ਗਏ। ਕੌਮਾਂ ਇਹਨਾਂ ਤੋਂ ਪਾਸੇ ਹਟ ਜਾਣ, ਇਹਨਾਂ ਤੋਂ ਜਾਣਕਾਰ ਨਾ ਹੋਣ, ਬਹੁਤ ਤਰ੍ਹਾਂ ਦੀਆਂ ਚੀਜ਼ਾਂ ਇਹਨਾਂ ਇਤਿਹਾਸਕ ਵਰਤਾਰਿਆਂ ਦੇ ਨਾਲ ਹੋਈਆਂ। ਅੱਜ ਉਹਨਾਂ ਗੁੰਝਲਾਂ ਨੂੰ ਖੋਲਣ ਦਾ ਯਤਨ ਕਰਾਂਗੇ। ਸਾਡੇ ਨਾਲ ਜੁੜਨਗੇ ਡਾਕਟਰ ਗੁਰਵਿੰਦਰ ਧਾਲੀਵਾਲ ਜੀ, ਸਿੱਖ ਹਿਸਟੋਰੀਅਨ ਨੇ ਤੇ ਸਿੱਖ ਇਸ਼ੂਜ਼ ਦੇ ਉੱਤੇ ਕੌਮ ਦੇ ਮਸਲਿਆਂ ਨੂੰ ਲੈ ਕੇ ਬੜੀ ਬੇਬਾਕ ਟਿੱਪਣੀਆਂ, ਬੜੇ ਹਵਾਲੇ ਦਿੰਦੇ ਨੇ। ਗੱਲਬਾਤ ਕਰਦੇ ਆ ਉਹਨਾਂ ਦੇ ਨਾਲ। ਡਾਕਟਰ ਸਾਹਿਬ, ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ ਪੰਜਾਬੀ ਰੇਡੀਓ ਐਸੇ ਤੇ। ਬਹੁਤ ਸ਼ੁਕਰੀਆ ਪ੍ਰਵੀਨ ਸ਼ਰਮਾ ਜੀ, ਤੁਹਾਨੂੰ ਜੀ ਪੰਜਾਬੀ ਰੇਡੀਓ ਯੂਐਸਏ ਦੇ ਸਮੂਹ ਸਰੋਤਿਆਂ ਨੂੰ ਗੁਰਵਿੰਦਰ ਸਿੰਘ ਵੱਲੋਂ ਹਾਰਦਿਕ ਜੀ ਆਇਆਂ ਨੂੰ ਧੰਨਵਾਦ ਜੀ। ਜੀ ਬਹੁਤ ਸਾਰੇ ਸਰੋਤਿਆਂ ਦੇ ਮਨਾਂ ਦੇ ਵਿੱਚ ਸਵਾਲ ਹੋਣਾ ਵੀ 23 ਮਈ ਜਿਹੜਾ ਇਹ ਵਰਤਾਰਾ ਹੈ 2024 ਨੂੰ, ਜਿਹਨੂੰ 110 ਸਾਲ ਹੋ ਚੁੱਕਿਆ ਤੇ 1914 ਦੀ ਇਹ ਘਟਨਾ ਹੈ, ਤੇ ਇਹ ਇਹਨਾਂ ਨੇ ਕਾਮਾਗਾਟਾ ਮਾਰੂ ਕਿਉਂ ਨਹੀਂ ਆਖਿਆ ਜੀ? ਅਸਲ 'ਚ ਮੈਨੂੰ ਯਾਦ ਹੈ ਕਿ ਪਿਛਲੇ ਵਰੇ ਤੁਹਾਡੇ ਇਸ ਮੰਚ ਤੇ ਜੀ ਇਸ ਵਿਸ਼ੇ ਤੇ ਇੱਕ ਬੜੀ ਨਿਵੇਕਲੀ ਗੱਲਬਾਤ ਹੋਈ ਸੀ ਹੂੰ ਤੇ ਮੈਨੂੰ ਯਾਦ ਆ ਸਵਾਲ ਵੀ ਤੁਹਾਡੇ, ਮੇਰੇ ਉੱਤਰ ਵੀ, ਕਿ ਜੀ ਉਸ ਵੇਲੇ ਇਹ ਗੱਲ ਕਹੀ ਗਈ ਸੀ ਕਿ ਹੁਣ ਤੱਕ ਜੋ ਕਾਮਾਗਾਟਾ ਮਾਰੂ ਦਾ ਲਗਾਤਾਰ ਪ੍ਰਚਾਰ ਹੋਇਆ ਹੈ, ਹੂੰ ਇਹ ਨਾਮ ਜਿਹੜਾ ਹੈ, ਇਸ ਨਾਮ ਦੇ ਬਾਰੇ ਪਹਿਲੀ ਵਾਰ ਖਿਆਲ 'ਚ ਆਇਆ ਕਿ ਅਸਲ 'ਚ ਇਹ ਨਾਮ ਨਹੀਂ ਸੀ, ਨਾਮ ਗੁਰੂ ਨਾਨਕ ਜਹਾਜ਼ ਸੀ। ਜੀ ਜੀ ਤੇ ਉਸ ਵੇਲੇ ਅਸੀਂ ਸਰੋਤਿਆਂ ਨੂੰ ਇਹ ਵੀ ਗੁਜ਼ਾਰਿਸ਼ ਕੀਤੀ ਸੀ, ਆਪਦੇ ਸਮੂਹ ਦਰਸ਼ਕਾਂ ਨੂੰ ਵੀ, ਜੀ ਕਿ ਕੇਵਲ ਸੁਣ ਕੇ ਉਸ ਨੂੰ ਅੱਜ 23 ਮਈ ਨੂੰ ਯਾਦ ਕਰਕੇ ਵਿਸਾਰ ਹੀ ਦੇਣਾ ਨਹੀਂ। ਹੂੰ ਜੇਕਰ ਸੁਭਾਅ ਹੈ ਤਾਂ ਅੱਜ ਤੋਂ ਬਾਅਦ ਕੀ ਸਾਡੇ ਮੂੰਹ ਚੋਂ ਫਿਰ ਉਹੀ ਸ਼ਬਦ, ਉਹੀ ਬਿਰਤਾਂਤ ਨਿਕਲਦਾ, ਫਿਰ ਗੱਲਾਂ ਬਾਤਾਂ ਇੱਕ ਮਹਿਜ਼ ਰਸਮ ਬਣ ਕੇ ਰਹਿ ਜਾਂਦੀਆਂ ਨੇ। ਜੀ ਜੀ ਕਿਉਂਕਿ ਵਰਿਆਂ ਦੇ ਦਿਨਾਂ ਤੇ ਕਿਸੇ ਨੂੰ ਯਾਦ ਕਰ ਲੈਣਾ, ਹੂੰ ਉਸ ਤੋਂ ਬਾਅਦ ਉਸ ਨੂੰ ਵਿਸਾਰ ਦੇਣਾ, ਫਿਰ ਪਰਨਾਲਾ ਉੱਥੇ ਦਾ ਉੱਥੇ। ਸੋ ਗੱਲ ਇਹ ਕਾਫੀ ਜ਼ਿਆਦਾ, ਜਦੋਂ ਕਹਿੰਦੇ ਹੁੰਦੇ ਆ ਕਿ ਇੱਕ ਝੂਠ ਨੂੰ ਸੱਚ ਬਣਾਉਣਾ ਹੋਵੇ ਤਾਂ ਪ੍ਰਚਾਰ ਇੰਨਾ ਕਰ ਦਿਓ ਕਿ ਹੌਲੀ ਹੌਲੀ ਲੋਕ ਮੰਨਣਾ ਸ਼ੁਰੂ ਕਰ ਦੇਣਗੇ। ਹੂੰ ਇਹ ਗੁਰੂ ਨਾਨਕ ਜਹਾਜ਼ ਬਾਰੇ ਵੀ ਕੁਛ ਇਸ ਤਰ੍ਹਾਂ ਹੀ ਹੋਇਆ। ਜੀ ਇਸ ਤੋਂ ਪਹਿਲਾਂ ਕਿ ਇਸ ਦੇ ਨਾਮਕਰਨ ਦੀ ਗੱਲ ਕਰੀਏ, ਜਿਹੜਾ ਇਹ ਮਸਲਾ ਸੀ, ਇਹ ਜਹਾਜ਼ ਦਾ ਨਹੀਂ ਸੀ, ਮਸਲਾ ਸੀ 377 ਮੁਸਾਫਰਾਂ ਦਾ। ਇਹ ਵੀ ਮੈਂ ਤੁਹਾਨੂੰ ਅੱਜ ਇਸ ਮੰਚ ਤੋਂ ਪਹਿਲੀ ਵਾਰੀ ਦੱਸ ਰਿਹਾ। ਜੀ ਜੀ ਆਉਂਦੇ ਦਿਨਾਂ ਦੇ ਵਿੱਚ ਇਸ ਦੇ ਬਾਰੇ ਵਿਸ਼ੇਸ਼ ਗੱਲਬਾਤ ਕਰਾਂਗੇ ਹੂੰ ਕਿ ਮੁਸਾਫਰ 376 ਨਹੀਂ ਸਨ, 377 ਸਨ। ਠੀਕ ਹੈ ਜੀ। ਇਹ ਹੁਣ ਤੱਕ ਰਵਾਇਤ ਜਿਹੜੀ ਚੱਲੀ ਆ ਰਹੀ ਆ, ਉਹ ਇਸ ਕਰਕੇ ਹੈ ਕਿਉਂਕਿ ਜਿਹੜੇ ਸੋਰਸ ਆਰਕਾਈਵਸ ਪਏ ਆ, ਉਹ ਹਾਂਜੀ ਕੀ ਆ, ਉਹ ਇੱਥੋਂ ਦੇ ਜਿਹੜੇ ਇਮੀਗ੍ਰੇਸ਼ਨ ਅਦਾਰੇ ਉਹਨਾਂ ਨੇ ਸੰਭਾਲੇ ਹੋਏ ਨੇ, ਜਿਨ੍ਹਾਂ ਨੇ ਜਦੋਂ ਮੁਸਾਫਰ ਸ੍ਰੀ ਗੁਰੂ ਨਾਨਕ ਜਹਾਜ਼ ਤੋਂ ਉਤਰ ਰਹੇ ਸੀ ਤਾਂ ਉਸ ਵੇਲੇ ਜਦੋਂ ਉਹਨਾਂ ਦੀ ਗਿਣਤੀ ਕੀਤੀ ਜਾ ਰਹੀ ਸੀ ਤਾਂ ਜਿਹੜੀ ਸੂਚੀ ਤਿਆਰ ਹੋ ਰਹੀ ਸੀ, 158 ਤੇ 159 ਦੇ ਵਿਚਕਾਰ ਇੱਕ ਨਾਮ ਛੱਡ ਦਿੱਤਾ ਗਿਆ। ਠੀਕ ਹੈ ਜੀ। ਕੋਈ ਐਸਾ ਭੁਲੇਖਾ ਪਿਆ, ਗਿਣਤੀ ਬਾਅਦ ਦੇ ਵਿੱਚ 376, ਉਦੋਂ ਬਾਅਦ ਸੰਖਿਆ ਸਾਰਿਆਂ ਨੇ ਚੱਕ ਲਈ, ਉਵੇਂ ਜਿਵੇਂ ਕਾਮਾਗਾਟਾ ਮਾਰੂ ਨਾਂ ਮੀਡੀਆ ਨੇ ਇਸ ਕਰਕੇ ਪ੍ਰਚਲਿਤ ਪ੍ਰਚਾਰ ਕਰ ਕਰਤਾ। ਦਿੱਤਾ ਸੀ ਕਿਉਂਕਿ ਸ੍ਰੀ ਗੁਰੂ ਨਾਨਕ ਜਹਾਜ਼ ਦੇ ਨਾਮ ਤੋਂ ਉਹ ਇੰਨਾ ਵਾਕਫ ਨਹੀਂ ਸੀ। ਉਹਨਾਂ ਨੂੰ ਸੌਖਾ ਜਿਹਾ ਲੱਗਿਆ ਕਿ ਇੱਕ ਬੇੜਾ ਜਿਹੜਾ ਹੈ ਜਾਪਾਨੀ ਹੈ। ਇਸੇ ਤਰ੍ਹਾਂ ਗਿਣਤੀ ਚੱਕ ਲਈ, ਕਿਸੇ ਨੇ ਖੋਜ ਨਹੀਂ ਕੀਤੀ। ਡਾਕਟਰ ਗੁਰਦੇਵ ਸਿੰਘ ਸਿੱਧੂ ਨੇ, ਜਿਨ੍ਹਾਂ ਨੇ ਬਾਬਾ ਗੁਰਦਿੱਤ ਸਿੰਘ ਜੀ ਦੀ ਆਟੋਬਾਇਓਗ੍ਰਾਫੀ ਜਿਹੜੀ ਹੈ, ਉਸ ਨੂੰ ਜੋ ਪਹਿਲਾਂ ਉਰਦੂ 'ਚ ਛਪੀ, ਫਿਰ ਅੰਗਰੇਜ਼ੀ 'ਚ ਛਪੀ, ਪੰਜਾਬੀ 'ਚ ਇਹਨਾਂ ਨੇ ਅਨੁਵਾਦ ਕੀਤਾ। ਉਸ ਦਾ ਜਿਹੜਾ ਸਿਰਲੇਖ ਬਾਬਾ ਜੀ ਨੇ ਰੱਖਿਆ ਸੀ, ਉਹ ਸੀ ਸ੍ਰੀ ਗੁਰੂ ਨਾਨਕ ਜਹਾਜ਼ ਦੇ ਮੁਸਾਫਰਾਂ ਦੀ ਦਰਦ ਭਰੀ ਕਹਾਣੀ। ਠੀਕ ਹੈ ਜੀ। ਇਹ ਕਿਤਾਬ ਦਾ ਨਾਂ ਹੈ। ਇਹ ਕਿਤਾਬ ਤੋਂ ਬਾਅਦ ਹੁਣ ਕੋਈ ਭੁਲੇਖਾ ਨਹੀਂ ਰਹਿ ਜਾਂਦਾ ਕਿ ਨਾਮ ਕੀ ਸੀ। ਤੇ ਉਸ ਦੇ ਵਿੱਚ ਜਿਹੜੀ ਸਾਰੀ ਗੱਲਬਾਤ ਲਿਖੀ ਹੈ, ਜਿਨ੍ਹਾਂ ਦੇ ਵਿੱਚ ਮੁਸਾਫਰ ਸਨ, ਉਹਨਾਂ ਦੇ 3 ਬੱਚੇ ਸਨ ਦਰਅਸਲ। ਇੱਕ ਬਾਬਾ ਗੁਰਦਿੱਤ ਸਿੰਘ ਜੀ ਦਾ ਬੱਚਾ, ਇੱਕ ਸੁੰਦਰ ਸਿੰਘ ਜੀ ਲੁਧਿਆਣਾ ਜ਼ਿਲ੍ਹੇ ਦੇ, ਉਹਨਾਂ ਦੀ ਪਤਨੀ ਵੀ ਸੀ, ਉਹ ਇਸਤਰੀ ਸੀ। ਇੱਕ ਇਸਤਰੀ ਡਾਕਟਰ ਰਘੁਨਾਥ ਸਿੰਘ, ਜਿਹੜਾ ਬਾਅਦ 'ਚ ਅੰਗਰੇਜ਼ਾਂ ਨਾਲ ਮਿਲ ਗਿਆ ਸੀ, ਜਹਾਜ਼ ਦਾ ਡਾਕਟਰ ਸੀ, ਉਸ ਦੀ ਪਤਨੀ।
ਇੱਕ ਉਸ ਦੀ ਪਤਨੀ ਸੀ। ਸੁੰਦਰ ਸਿੰਘ ਜੀ ਦੇ 2 ਬੱਚੇ ਸਨ, ਇੱਕ ਉਹਨਾਂ ਦਾ ਲੜਕਾ ਸੀ ਤੇ ਜੀ। ਇੱਕ ਦੁੱਧ ਚੁੰਗਦੀ ਬੱਚੀ ਸੀ, ਜਿਸ ਦਾ ਨਾਂ ਜਹਾਜ਼ ਦੇ ਮੁਸਾਫਰਾਂ ਦੀ ਸੂਚੀ ਦੇ ਵਿੱਚ ਨਾਮ ਭੁਜੰਗਣ ਲਿਖਿਆ ਹੈ, ਸਿੰਘਾਂ ਨੇ ਭੁਜੰਗਣ, ਕਿਉਂਕਿ ਸਿੱਖੀ ਦੇ ਵਿੱਚ ਭੁਜੰਗੀ ਸ਼ਬਦ ਛੋਟੇ ਬੱਚੇ ਨੂੰ ਸੰਬੋਧਨ ਕਰਦੇ ਆ। ਹਾਂਜੀ। ਸੋ ਕੁੱਲ ਮਿਲਾ ਕੇ 377 ਮੁਸਾਫਰ ਸਨ, ਜਿਨ੍ਹਾਂ ਚੋਂ 374 ਬਾਲਗ ਸਨ, 3 ਬੱਚੇ ਸਨ। ਸੋ ਇਹ ਜਿਹੜਾ ਸ੍ਰੀ ਗੁਰੂ ਨਾਨਕ ਜਹਾਜ਼ ਦਾ ਉਹ ਦੁਖਾਂਤ ਹੈ, ਉਹ ਕੈਨੇਡਾ ਦੇ ਕੰਟੀਨਿਊਸ ਜਰਨੀ ਦੇ ਕਾਨੂੰਨ ਨੂੰ ਚੁਣੌਤੀ ਸੀ, ਕਿਉਂਕਿ ਇੱਥੇ ਸਿੱਧਾ ਭਾਰਤ ਤੋਂ ਸੰਬੰਧਿਤ ਦੇਸ਼ ਤੋਂ ਜਹਾਜ਼ ਆ ਕੇ ਹੀ ਮੁਸਾਫਰ ਉਤਰ ਸਕਦੇ ਸੀ। ਇਸੇ ਕਾਰਨ ਬਾਬਾ ਜੀ ਨੇ 1913 ਦੇ ਅੰਤ ਦੇ ਵਿੱਚ ਇੰਡੀਆ ਗਏ। ਉਸ ਵੇਲੇ ਬ੍ਰਿਟਿਸ਼ ਇੰਡੀਆ ਸੀ। ਕਲਕੱਤੇ ਗਏ, ਕਲਕੱਤੇ ਜਾ ਕੇ ਕੰਪਨੀ ਰਜਿਸਟਰ ਕਰਾਈ, ਜਿਸ ਦਾ ਨਾਂ ਸੀ ਗੁਰੂ ਨਾਨਕ ਸਟੀਮਸ਼ਿਪ ਕੰਪਨੀ। ਠੀਕ ਹੈ ਜੀ। ਤੇ ਉਦੋਂ ਹੀ ਇਹ ਫੈਸਲਾ ਕਰ ਲਿਆ ਗਿਆ ਕਿ ਜਿਹੜਾ ਜਹਾਜ਼ ਮਿਲੇਗਾ ਉਸ ਜਹਾਜ਼ ਦਾ ਨਾਂ ਗੁਰੂ ਨਾਨਕ ਜਹਾਜ਼ ਹੋਏਗਾ। ਇਹ ਕਾਮਾਗਾਟਾ ਮਾਰੂ ਨਾ ਮਿਲਦਾ, ਕੋਈ ਹੋਰ ਮਿਲ ਜਾਂਦਾ। ਪਹਿਲਾਂ ਸਿੰਗਾਪੁਰ ਦੇਖੇ, ਫਿਰ ਕਈ ਹੋਰ ਥਾਵਾਂ ਤੇ ਦੇਖੇ, ਬੈਂਕਾਕ, ਹਾਂਗਕਾਂਗ, ਕਿੱਥੇ ਕਿੱਥੇ। ਫਿਰ ਅਖੀਰ ਨੂੰ ਇਹ ਜਿਹੜਾ ਕਿ ਇੱਕ ਏਜੰਟ ਸੀ, ਉਸਨੇ ਕਿਹਾ ਕਿ ਆਹ ਵਧੀਆ ਹੈ। ਇਸ ਆਧਾਰ ਤੇ ਉਸਨੇ ਇਸ ਜਹਾਜ਼ ਨੂੰ ਜਿਹੜਾ ਹੈ ਸ੍ਰੀ ਗੁਰੂ ਨਾਨਕ ਜਹਾਜ਼ ਜਿਹੜਾ ਹੈ ਉਸ ਨੂੰ ਕਾਮਾਗਾਟਾ ਮਾਰੂ, ਉਸ ਵੇਲੇ ਉਹ ਕੰਪਨੀ ਦਾ ਨਾਂ ਸੀ। ਮਾਰੂ ਜਹਾਜ਼ ਨੂੰ ਕਹਿੰਦੇ ਆ ਜਾਪਾਨੀ ਭਾਸ਼ਾ ਦੇ ਵਿੱਚ। ਕਾਮਾਗਾਟਾ ਕੰਪਨੀ ਸੀ, ਉਹ ਲੈ ਲਿਆ। ਤੇ ਬਾਬਾ ਜੀ ਨੇ ਉਹ ਪਹਿਲਾਂ ਹੀ ਨਾਂ ਤੈਅ ਕੀਤਾ ਹੋਇਆ ਸੀ ਵੀ ਜਿਹੜਾ ਵੀ ਮਿਲੂਗਾ ਗੁਰੂ ਨਾਨਕ ਸਟੀਮਸ਼ਿਪ ਕੰਪਨੀ ਦੇ ਅਧੀਨ ਉਹਦਾ ਇਹ ਨਾਂ ਹੋਊ। ਸੋ ਅਰਦਾਸ ਕੀਤੀ, ਅਖੰਡ ਪਾਠ ਕੀਤਾ, ਹਾਂਗਕਾਂਗ ਗੁਰਦੁਆਰਾ ਸਾਹਿਬ ਬਕਾਇਦਾ ਸਾਰਾ ਹੋਇਆ ਸਮਾਗਮ। ਤੇ ਉਸ ਤੋਂ ਬਾਅਦ ਜੈਕਾਰਿਆਂ ਦੀ ਗੂੰਜ ਦੇ ਵਿੱਚ ਇਸ ਨੂੰ ਸ੍ਰੀ ਗੁਰੂ ਨਾਨਕ ਜਹਾਜ਼ ਕਿਹਾ ਗਿਆ। ਤੇ ਇਹ ਮਾਰਚ ਦੇ ਅਖੀਰ ਦੇ ਵਿੱਚ 1914 ਚ ਇਹ ਹਾਂਗਕਾਂਗ ਤੋਂ ਚੱਲਿਆ ਤੇ ਚਲਦੇ ਚਲਾਉਂਦੇ ਮੁਸਾਫਰ ਸ਼ਾਮਲ ਹੁੰਦੇ ਗਏ ਤੇ 377 ਮੁਸਾਫਰਾਂ ਦੇ ਨਾਲ ਇੱਥੇ ਪਹੁੰਚਿਆ। ਜੀ। ਤੇ ਜਿਵੇਂ ਤੁਸੀਂ ਹਵਾਲਾ ਦਿੱਤਾ ਇਤਿਹਾਸਿਕ ਕੁਝ ਸਰੋਤਾਂ ਦਾ ਕਿ ਇਹ ਜਿਹੜੇ ਮੁਸਾਫਰ ਸੀ, ਇਹਨਾਂ ਦੀ ਗਿਣਤੀ 376 ਨਹੀਂ ਸੀ ਬਲਕਿ 377 ਸੀ। ਇਸ ਤੋਂ ਬਾਅਦ ਜਦੋਂ ਇਹਨਾਂ ਨੇ ਕੰਪਨੀ ਖੋਲ੍ਹੀ ਤੇ ਉਸ ਤੋਂ ਬਾਅਦ ਕੰਪਨੀ ਤੋਂ ਬਾਅਦ ਜਹਾਜ਼ ਕਿਰਾਏ ਤੇ ਲਿਆ, ਤੇ ਫਿਰ ਇਹ ਜਿਹੜਾ ਮੋੜ ਹੈ ਉਹ ਕਿੱਥੋਂ ਪੈਂਦਾ ਹੈ ਕਿ ਇਸ ਜਹਾਜ਼ ਦਾ ਨਾਂ ਜਿਹੜਾ ਉਹ ਬਦਲ ਦਿੱਤਾ ਜਾਂਦਾ ਹੈ, ਗੁਰੂ ਨਾਨਕ ਜਹਾਜ਼ ਦੀ ਥਾਂ ਤੇ ਕਾਮਾਗਾਟਾ ਮਾਰੂ ਵੱਧ ਪ੍ਰਚਲਿਤ ਹੋ ਜਾਂਦਾ? ਅਸਲ 'ਚ ਗੱਲ ਇਹ ਹੈ ਕਿ ਜਦੋਂ ਤੱਕ ਤਾਂ ਇਹ ਬਾਬਾ ਗੁਰਦਿੱਤ ਸਿੰਘ ਹੋਰੀ ਸੰਪਰਕ 'ਚ ਸੀ, ਭਾਈ ਬਲਵੰਤ ਸਿੰਘ ਜੀ ਖੁਰਦਪੁਰ, ਭਾਈ ਭਾਗ ਸਿੰਘ ਜੀ ਭਿੱਖੀਵਿੰਡੇ, ਕੈਨੇਡਾ ਦੇ ਸਿੱਖ ਆਗੂ ਸੀ। ਜੀ। ਇਹਨਾਂ ਨੂੰ ਪਤਾ ਸੀ ਕੰਟੀਨਿਊਸ ਜਰਨੀ ਦਾ, ਜਿਹੜੇ ਕਾਲੇ ਕਾਨੂੰਨ ਦਾ। ਇਹਨਾਂ ਨੂੰ ਇਸ ਗੱਲ ਦਾ ਵੀ ਅਹਿਸਾਸ ਸੀ ਕਿ ਇਹ ਜੋ ਚੱਲ ਰਿਹਾ ਇਸ ਨੂੰ ਚੁਣੌਤੀ ਦੇਣ ਲਈ ਕੋਈ ਤਰੀਕਾ ਚਾਹੀਦਾ। ਸੋ ਉਹਨਾਂ ਨੇ ਇਸ ਦਾ ਫੈਸਲਾ ਜਿਹੜਾ ਕੀਤਾ ਉਹ ਇਹ ਕੀਤਾ ਕਿ ਬਾਬਾ ਜੀ ਤੁਸੀਂ ਆਰਥਿਕ ਤੌਰ ਤੇ ਵੀ ਸੰਪੰਨ ਹੋ, ਸਿੱਖੀ ਸੋਚ ਰੱਖਦੇ ਹੋ, ਤੇ ਕੁਝ ਇਸ ਤਰ੍ਹਾਂ ਦਾ ਉਪਰਾਲਾ ਕਰੋ। ਫਿਰ ਸਾਰਿਆਂ ਦੇ ਸਲਾਹ ਮਸ਼ਵਰੇ ਦੇ ਨਾਲ ਇਹ ਫੈਸਲਾ ਹੋਇਆ ਕਿ ਇੱਕ ਜਹਾਜ਼ ਜਿਹੜਾ ਹੈ ਉਹ ਲਿਆਂਦਾ ਜਾਏ। ਸੋ ਉਸ ਵੇਲੇ ਇਹ ਤੈਅ ਹੋਇਆ ਸੀ ਕਿ ਜਹਾਜ਼ ਜਿਹੜਾ ਹੋਏਗਾ ਉਹ ਸਿੱਧਾ ਭਾਰਤ ਤੋਂ ਲਿਆਂਦਾ ਜਾਏਗਾ, ਉੱਥੋਂ ਦੀ ਕੰਪਨੀ ਹੀ ਹੋਏਗੀ। ਇਹ ਕੋਈ ਜਾਪਾਨ ਦੀ ਕੰਪਨੀ ਦਾ ਜੇ ਹੁੰਦਾ ਤਾਂ ਉਹਨਾਂ ਨੇ ਉੱਤਰ ਨਹੀਂ ਸੀ ਦੇਣਾ। ਜਾਪਾਨ ਦੀ ਕੰਪਨੀ ਜਹਾਜ਼ ਨੂੰ ਓਨ ਕਰਦੀ ਸੀ। ਬਾਬਾ ਜੀ ਨੇ ਜਹਾਜ਼ ਲੀਜ਼ ਤੇ ਲਿਆ ਸੀ। ਸੋ ਜਿਹੜਾ ਲੀਜ਼ ਤੇ ਲਿਆ ਇਹਦਾ 60,000 ਕੁੱਲ ਲੀਜ਼ ਸੀ, 6 ਮਹੀਨੇ ਵਾਸਤੇ ਲਿਆ ਸੀ। ਪਹਿਲੀ ਜਿਹੜੀ ਪੇਸ਼ਗੀ ਸੀ 10,000, ਫਿਰ 10,000, 11,000, ਇਸ ਤਰ੍ਹਾਂ ਚੱਲਦੀ ਰਹੀ। ਸੋ ਉਸ ਵੇਲੇ $60,000 ਕਹਿ ਦੇਣੀ ਗੱਲ ਹੈ। ਇਹ 1914 ਦੀ ਮੈਂ ਗੱਲ ਕਰ ਰਿਹਾ। ਹਾਂਜੀ। ਤੇ ਮੈਂ ਸਵਾਲ ਇਹ ਇਸ ਕਰਕੇ ਲੋਕਾਂ ਨੂੰ ਕਰਦਾ, ਖਾਸ ਤੌਰ ਤੇ ਮੇਰਾ ਇਤਰਾਜ਼ ਇਤਿਹਾਸਕਾਰਾਂ ਤੇ ਹੈ ਕਿ ਮੀਡੀਆ ਨੇ ਤਾਂ ਪ੍ਰਚਲਿਤ ਕਰ ਦਿੱਤਾ। ਚਲੋ ਉਸ ਵੇਲੇ ਸਾਡੇ ਇੰਨੇ ਸਰੋਤ ਨਹੀਂ ਸਨ। ਅੰਗਰੇਜ਼ੀ ਮੀਡੀਆ ਦਾ ਪ੍ਰੋਵਿੰਸ ਸਨ, ਵੈਨਕੂਵਰ ਜਾਂ ਹੋਰ, ਵੀ ਇੱਕ ਜਹਾਜ਼ ਆ ਰਿਹਾ ਹਿੰਦੂਆਂ ਦਾ, ਉੱਥੇ ਤਾਂ ਲਿਖਿਆ ਵੀ ਹਿੰਦੂ ਸੀ, ਸਿੱਖ ਤਾਂ ਲਿਖਿਆ ਹੀ ਨਹੀਂ ਸੀ। ਉਸ ਨੂੰ ਤੁਸੀਂ ਕਰੈਕਟ ਕਰ ਲਿਆ ਵੀ ਨਹੀਂ ਜੀ ਇਹ ਰੇਸ਼ਲ ਟਰਮ ਵਰਤੀ, ਜਾਂ ਪਾਕੀ ਲਿਖਣਾ ਇਹ ਰੇਸ਼ਲ ਟਰਮ ਹੈ, ਠੀਕ ਆ। ਉੱਥੇ ਸਾਊਥ ਏਸ਼ੀਅਨ ਲਿਖਿਆ, ਉਹ ਰੇਸ਼ਲ ਟਰਮ ਹੈ, ਸਾਊਥ ਏਸ਼ੀਅਨ ਨਹੀਂ। ਅਸੀਂ ਕੈਨੇਡੀਅਨ ਸਿੱਖ ਹਾਂ, ਜਾਂ ਕੈਨੇਡੀਅਨ ਹਿੰਦੂ ਆ, ਕੈਨੇਡੀਅਨ ਮੁਸਲਮਾਨ ਆ, ਜਾਂ ਕੈਨੇਡੀਅਨ ਇੰਡੀਅਨ ਆ, ਜੋ ਵੀ ਹੈ ਨਾ। ਸੋ ਉਹ ਚੀਜ਼ਾਂ ਵੀ, ਪਰ ਇੱਥੇ ਜਿਹੜੀ ਆਸ ਚੀਜ਼ ਨੂੰ ਤੁਸੀਂ ਆਪਣੀ ਅਕਲ ਦਾ ਪੂਰਾ ਜਨਾਜ਼ਾ ਕੱਢ ਦਿੱਤਾ। ਜਦੋਂ ਕੋਈ ਆਟੋਬਾਇਓਗ੍ਰਾਫੀ 1922 ਦੇ ਵਿੱਚ ਬਾਬਾ ਜੀ ਦੀ 1922 ਦੇ ਵਿੱਚ ਆਟੋਬਾਇਓਗ੍ਰਾਫੀ ਲਿਖੀ ਗਈ ਆ। ਠੀਕ ਹੈ ਜੀ। 1921 ਦੇ ਵਿੱਚ ਉਹ ਜਿਹੜੇ ਪੇਸ਼ ਹੋਏ ਆ ਨਨਕਾਣਾ ਸਾਹਿਬ ਸ਼ਹੀਦੀ ਸਾਕੇ ਮਗਰੋਂ, ਉਸ ਤੋਂ ਬਾਅਦ ਉਹਨਾਂ ਤੇ ਦੇਸ਼ ਧਰੋਹ ਦਾ ਮੁਕੱਦਮਾ ਚੱਲਿਆ ਅਤੇ ਇਸ ਮੁਕੱਦਮੇ ਦੇ ਦੌਰਾਨ ਹੀ ਜਿਹੜੀ ਆ ਇਸ ਕਿਤਾਬ ਦੀ ਜਿਹੜੀ ਆ ਇਸ ਨੂੰ ਜ਼ਬਤ ਕਰ ਲਿਆ ਗਿਆ।
ਜ਼ਬਤ ਕਰਕੇ ਜਿਹੜੀ ਸਰਕਾਰੀ ਕਾਗਜ਼ਾਂ ਦੇ ਵਿੱਚ ਵੀ ਮੈਂ ਤੁਹਾਨੂੰ ਕੁਝ ਤਸਵੀਰਾਂ ਭੇਜੀਆਂ, ਜੇ ਆਪਣੇ ਟੈਲੀਵਿਜ਼ਨ ਦੇ ਰਾਹੀਂ ਤੁਸੀਂ ਦਿਖਾ ਵੀ ਸਕੋ। ਜਿਹੜਾ ਮਾਨਯੋਗ ਜੱਜ ਉਸ ਵੇਲੇ ਸੀ, ਉਸ ਨੇ ਜਿਹੜੇ ਮੁਕੱਦਮੇ ਦੇ ਵਿੱਚ ਜਿੰਨਾ ਜ਼ਿਕਰ ਕੀਤਾ ਗਿਆ, ਗੁਰੂ ਨਾਨਕ ਜਹਾਜ਼ ਬੁੱਕ, ਗੁਰੂ ਨਾਨਕ ਜਹਾਜ਼ ਇਹ ਤਵਾਰੀਖ, ਗੁਰੂ ਨਾਨਕ ਜਹਾਜ਼ ਦੀ ਦਾਸਤਾਨ, ਇਹਦੇ ਵਿੱਚ ਭੜਕਾ ਰਿਹਾ ਹੈ ਇਹ ਬੰਦਾ। ਅੰਗਰੇਜ਼ਾਂ ਖਿਲਾਫ ਤਖਤਾ ਪਲਟਾਉਣ ਦੀ ਕੋਸ਼ਿਸ਼ ਕਰ ਰਿਹਾ ਗੁਰੂ ਨਾਨਕ ਜਹਾਜ਼ ਦੇ ਰਾਹੀਂ ਇਹ। ਤੇ ਹੁਣ ਜੇ ਕਿਸੇ ਨੇ ਫਿਰ ਵੀ ਅੱਖਾਂ ਤੇ ਖੋਪੇ ਪਾਏ ਹੋਣ, ਜਾਂ ਜਿਸ ਦਾ ਮਨੋਰਥ ਹੀ ਕੁਝ ਵੱਖਰਾ ਹੋਵੇ ਕਿ ਨਹੀਂ ਜੀ ਅਸੀਂ ਇੱਕ ਐਸਾ ਨੈਰੇਟਿਵ ਕਰਨਾ ਕਿ ਗੁਰੂ ਨਾਨਕ ਸ਼ਬਦ ਛੋਟਾ ਲੱਗਦਾ ਉਹਨਾਂ ਨੂੰ, ਕਾਮਾਗਾਟਾ ਮਾਰੂ ਵੱਡਾ ਲੱਗਦਾ, ਗੁਰੂ ਨਾਨਕ ਸ਼ਬਦ ਨਾਲ ਸ਼ਾਇਦ ਇਉਂ ਲੱਗਦਾ ਕਿ ਮੁਸਾਫਰਾਂ ਨੂੰ ਕਿਤੇ ਇਉਂ ਨਾ ਲੱਗਣ ਲੱਗ ਜੇ ਬਾਹਰ ਕਿ ਸਿੱਖ ਜਿਹੜਾ ਇਹ ਸੰਘਰਸ਼ ਸਿੱਖਾਂ ਦਾ ਸੀ। ਤੇ ਜੇ ਲੱਗਦਾ ਵੀ ਇਹਦਾ ਕੀ ਹਰਜ ਹੈ, ਗੁਰੂ ਨਾਨਕ ਸਾਹਿਬ ਦਾ ਸੰਘਰਸ਼ ਤਾਂ ਸਾਡਾ ਮੁੱਢ ਹੈ, ਪੰਜਾਬ ਜਿਉਂਦਾ ਗੁਰਾਂ ਦੇ ਨਾਂ ਤੇ। ਅਸੀਂ ਇਸ ਗੱਲ ਦੀ ਮੇਰੇ ਬੜੇ ਵੱਡੇ, ਇਹਦੇ ਲਈ ਮੈਂ ਇਕੱਲਾ ਇਹਨਾਂ ਸਾਜ਼ਿਸ਼ੀ ਕਿਸਮ ਦੇ ਜਿਹੜੇ ਸਾਹਿਤ ਮਾਫੀਏ ਤਾਂ ਇਤਿਹਾਸ ਤੇ ਕਾਬਜ਼ ਲੋਕਾਂ ਨੂੰ ਨਹੀਂ ਜ਼ਿੰਮੇਵਾਰ ਠਹਿਰਾਉਂਦਾ, ਸਾਡੀ ਆਪਣੀ ਵੀ ਅਣਗਹਿਲੀ ਹੈ। ਸਾਡੇ ਇਤਿਹਾਸਕਾਰ ਆਪਣੇ ਬਿਰਤਾਂਤ ਨੂੰ ਕਿਉਂ ਨਹੀਂ ਸਾਂਭਦੇ? ਉਹਨਾਂ ਨੂੰ ਵੀ ਚਾਹੀਦਾ ਹੈ, ਉਹਨਾਂ ਨੂੰ ਇਹ ਚਾਹੀਦਾ, ਪਰ ਜਿਹੜਾ ਇੰਟੈਲੈਕਚੁਅਲ ਹੈ ਉਹਨੂੰ ਮਾਨਸਿਕ ਬੇਈਮਾਨੀ ਦਾ ਜਾਂ ਇਹੋ ਜਿਹੀ ਜਿਹੜੀ ਸ਼ਰਾਰਤ ਦਾ ਸਾਜ਼ਿਸ਼ ਦਾ ਸ਼ਿਕਾਰ ਨਹੀਂ ਹੋਣਾ ਚਾਹੀਦਾ। ਕਿਸ ਕਿਸਮ ਦਾ ਜਿਹੜਾ ਬਿਰਤਾਂਤ ਹੈ, ਮੇਰਾ ਨੁਕਤਾ ਸਿਰਫ ਇੰਨਾ ਹੀ ਹੈ ਇੱਥੇ ਕਿ ਤੱਥਾਂ ਦੇ ਆਧਾਰ ਤੇ ਮੈਂ ਗੱਲ ਕਰ ਰਿਹਾ। ਗੁਰੂ ਨਾਨਕ ਸਾਹਿਬ ਦੇ ਨਾਂ ਤੇ ਕੰਪਨੀ ਬਣੀ, ਜਹਾਜ਼ ਦਾ ਨਾਂ ਪਹਿਲਾਂ ਤੈਅ ਹੋਇਆ, ਕਈ ਜਹਾਜ਼ ਫਿੱਟ ਨਹੀਂ ਆਏ, ਇਹ ਕੋਲੇ ਢੋਣ ਵਾਲਾ ਜਹਾਜ਼ ਸੀ, ਕੋਲੇ ਢੋਣ ਵਾਲੇ ਨੂੰ ਸਵਾਰੀਆਂ 'ਚ ਬਦਲਿਆ, $2500 ਖਰਚਿਆ, ਇਸ ਯੋਗ ਬਣਾਇਆ, ਫਿਰ ਇਸ ਨੂੰ ਤੋਰਨ ਤੋਂ ਪਹਿਲਾਂ ਇਹਦਾ ਨਾਮ ਰਜਿਸਟਰ ਕਰਾਇਆ। ਨਾਮ ਜਿਹੜਾ ਰਜਿਸਟਰ ਕਰਾਉਣੇ ਆ, ਜਿਵੇਂ ਤੁਸੀਂ ਹੁਣ ਜਿੱਥੇ ਇਸ ਵੇਲੇ ਪੰਜਾਬ ਰੇਡੀਓ USA ਨਾਮ ਰਜਿਸਟਰਡ ਹੈ, ਬਿਲਡਿੰਗ ਜਿਹਦੀ ਮਰਜ਼ੀ ਹੈ, ਸਾਨੂੰ ਕੋਈ ਲੈਣਾ ਦੇਣਾ ਨਹੀਂ। ਕੱਲ ਨੂੰ ਇੱਥੇ ਆ ਕੇ ਕਹੇ ਜੀ ਅਸੀਂ ਉਹਦੇ ਚੱਲੇ ਆ, ਤੁਸੀਂ ਪਹਿਲਾਂ ਬਿਲਡਿੰਗ ਦਾ ਜੋ ਮਰਜ਼ੀ ਹੈ ਲੀਜ਼ ਅਸੀਂ ਦਿੱਤੀ ਹੈ, ਪੈਸਾ ਅਸੀਂ ਦਿੱਤਾ, ਖਰਚਾ ਅਸੀਂ ਕੀਤਾ, ਤੇ ਹੁਣ ਕੈਨੇਡਾ, ਅਮਰੀਕਾ ਜਾਂ ਦੁਨੀਆ ਦਾ ਕਿਹੜਾ ਕਾਨੂੰਨ ਹੈ ਜਿਹੜਾ ਇਸ ਨੂੰ ਰੱਦ ਕਰ ਸਕਦਾ? ਕਾਮਾਗਾਟਾ ਮਾਰੂ ਜਹਾਜ਼ ਜਿਹੜਾ ਸੀ ਉਹਦੇ ਬਾਰੇ ਵੀ ਮੈਂ ਤੁਹਾਨੂੰ ਦੱਸ ਦਿੰਦਾ, ਆਰਟੀਕਲ ਦੇ ਵਿੱਚ ਵਿਸਤਾਰ ਮੈਂ ਦਿੱਤਾ। ਮੈਂ ਸਮੇਂ ਦੀ ਘਾਟ ਕਾਰਨ ਤੁਹਾਡੇ ਵਕਤ ਅਨੁਸਾਰ ਉਹਨੂੰ ਡਿਟੇਲ 'ਚ ਨਹੀਂ ਜਾਂਦਾ। ਉਹਦੇ 15 ਵਾਰ ਨਾਮ ਚੇਂਜ ਹੋਏ ਆ। ਪਹਿਲਾਂ ਉਹਦਾ ਕੋਈ ਹੋਰ ਨਾਂ ਸੀ, ਸੈਸਨੀਆ ਨਾਂ ਸੀ, ਹੋਰ ਵੱਖ-ਵੱਖ ਜਿਹੜਾ ਖਰੀਦਦਾ ਗਿਆ ਜਾਂ ਲੈਂਦਾ ਗਿਆ ਉਹ ਆਪਣੇ ਨਾਂ ਕੰਪਨੀ ਦੇ ਧਰਦਾ ਗਿਆ। ਅਖੀਰ 'ਚ ਜਨਵਰੀ 1914 ਨੂੰ ਇਹਨੂੰ ਕਾਮਾਗਾਟਾ ਕੰਪਨੀ, ਜਾਪਾਨੀ ਕੰਪਨੀ ਨੇ ਲੈ ਲਿਆ, ਤੇ ਉਦੋਂ ਬਾਅਦ ਬਾਬਾ ਜੀ ਨੇ ਇਸ ਜਹਾਜ਼ ਜਿਹੜਾ ਹੈ ਬਕਾਇਦਾ ਤੌਰ ਤੇ ਆਪਣੇ ਅਧੀਨ ਕਰ ਲਿਆ, ਤੇ ਉਸ ਤੋਂ ਬਾਅਦ ਇਹ ਜਹਾਜ਼ ਜਿਹੜਾ ਇਹ ਹੋ ਗਿਆ। ਜਦੋਂ 29 ਸਤੰਬਰ 1914 ਨੂੰ ਇਹ ਜਹਾਜ਼ ਜਿਹੜਾ ਹੈ ਉੱਥੇ ਮੋੜਿਆ ਗਿਆ, ਤੇ ਬਜਬਜ ਘਾਟ ਤੋਂ ਇਹ ਜਹਾਜ਼ ਲੈ ਗਏ, ਤੇ ਉਸ ਵੇਲੇ ਵੀ ਇਸ ਜਹਾਜ਼ ਦੇ ਵਾਪਸੀ ਦੇ ਬਾਅਦ ਇਹ ਕਿਸੇ ਹੋਰ ਕੰਪਨੀ ਨੇ ਬਾਅਦ 'ਚ ਖਰੀਦ ਲਿਆ। ਇਹਦਾ ਨਾਮ ਹੀਰਾ ਮਾਰੂ ਰੱਖ ਦਿੱਤਾ ਉਹਨਾਂ ਨੇ। ਤੇ ਹੁਣ ਅਸੀਂ ਕੱਲ ਨੂੰ ਕਹਿਣ ਲੱਗ ਜਾਈਏ ਜੀ ਹੀਰਾ ਮਾਰੂ ਫਲਾਨਾ ਧਿਉਂਕਾ। ਸਾਨੂੰ ਮਾਰੂ ਤਾਂ ਕਹਿਣਾ ਸੌਖਾ ਲੱਗਦਾ, ਜਹਾਜ਼ ਕਹਿਣਾ ਔਖਾ ਲੱਗਦਾ। ਸਾਨੂੰ ਮੂੰਹ ਬਿੰਗਾ ਕਰਕੇ ਬੇਟੱਬਾ ਨਾਮ ਤਾਂ ਚੇਤੇ ਹੋ ਗਿਆ, ਤੁਹਾਨੂੰ ਸਿੱਧਾ ਮੂੰਹ ਕਰਕੇ ਗੁਰੂ ਨਾਨਕ ਸਾਹਿਬ ਦਾ ਨਾਮ ਯਾਦ ਨਹੀਂ ਹੈ। ਬੜੀ ਅਫਸੋਸ ਵਾਲੀ ਗੱਲ ਹੈ ਜੀ। ਜਿਵੇਂ ਡਾਕਟਰ ਸਾਹਿਬ, ਜਿਵੇਂ ਨਾ ਆਪਾਂ ਮੰਨ ਲਓ ਚਲੋ ਇੱਧਰਲੇ ਜਿਹੜੇ ਆਪਣੇ ਕਾਰੋਬਾਰੀ ਭਰਾ ਨੇ ਜਾਂ ਜਿਹੜੇ ਇੱਧਰਲੇ ਮਾਸ਼ਰੇ ਦੇ ਵਿੱਚ ਰਹਿੰਦੇ ਨੇ, ਉਹ ਅਕਸਰ ਹੀ ਆਪਾਂ ਦੇਖਦੇ ਹਾਂ ਵੀ ਬਿਲਡਿੰਗਾਂ ਕਿਰਾਏ ਤੇ ਲੈਂਦੇ ਨੇ ਜਾਂ ਲੀਜ਼ ਤੇ ਦਿੰਦੇ ਨੇ। ਹੁਣ ਜਦੋਂ ਉਹ ਕਿਸੇ ਬਿਲਡਿੰਗ ਨੂੰ ਲੈਂਦੇ ਨੇ ਲੀਜ਼ ਤੇ, ਤਾਂ ਉਹ ਜਿਹੜੀ ਬਿਲਡਿੰਗ ਆ ਉਹਦਾ ਨਾਂ ਇਹ ਥੋੜ੍ਹੀ ਰਹਿੰਦਾ ਕਿ ਫਲਾਨਾ ਇੰਟਰਪ੍ਰਾਈਜ਼ ਜਾਂ ਫਲਾਨੀ ਕੰਸਟਰਕਸ਼ਨ ਕੰਪਨੀ, ਉਹ ਜਿਹੜਾ ਫਰਮ ਦਾ ਨਾਂ ਫਿਰ ਉਹੀ ਨਾਂ ਤੇ ਪੈਂਦਾ। ਜਿਵੇਂ ਤੁਸੀਂ ਦੱਸਿਆ ਨਾ ਕਿ ਟਿਕਟਾਂ ਜਿਹੜੀਆਂ ਨੇ, ਟਿਕਟਾਂ ਵੀ ਗੁਰੂ ਨਾਨਕ ਨੈਵੀਗੇਸ਼ਨ ਕੰਪਨੀ ਵੱਲੋਂ ਪ੍ਰਕਾਸ਼ਿਤ ਹੋਈਆਂ ਸੀਗੀਆਂ, ਤੇ ਉਹਨਾਂ ਦੇ ਉੱਪਰ ਨਾਂ ਜਿਹੜਾ ਲਿਖਿਆ ਗਿਆ ਸੀ ਗੁਰੂ ਨਾਨਕ ਸਟੀਮਰ ਲਿਖਿਆ ਗਿਆ ਸੀਗਾ ਉਦੋਂ ਉਹਨਾਂ ਸਮਿਆਂ ਦੇ ਵਿੱਚ। ਬਿਲਕੁਲ ਜੀ। ਇਸ ਵੇਲੇ ਜਦੋਂ ਆਪਾਂ ਗੱਲ ਕਰ ਰਹੇ ਹਾਂ, ਤੁਹਾਡੇ ਕੋਲ ਉਹ ਟਿਕਟ ਵੀ ਜਿਹੜੀ ਹੈ ਬਕਾਇਦਾ ਤੌਰ ਤੇ ਤੁਹਾਡੇ ਇਸ ਦੇ ਵਿੱਚ ਪਈ ਹੈ। ਤੇ ਤੁਸੀਂ, ਦਿਲਚਸਪ ਗੱਲ ਇਹ ਹੈ ਕਿ ਹੁਣ ਅਸੀਂ ਕਨਵਿੰਸ ਕਰਾਈਏ ਆਪਣੇ ਲਿਖਾਰੀਆਂ ਨੂੰ ਜਾਂ ਪੋਲੀਟੀਸ਼ੀਅਨ ਨੂੰ ਜਾਂ ਮੀਡੀਆ ਨੂੰ, ਸਾਨੂੰ ਗੱਲ ਇਹਨਾਂ ਨੂੰ ਮਤਲਬ ਵਾਰ-ਵਾਰ ਐਮਫਸਿਸ ਕਰਨ ਦੀ ਜੋ ਲੋੜ ਹੈ। ਕਿਉਂ ਬਈ, ਕੀ ਗੱਲ? ਆਪਣੇ ਕਾਰੋਬਾਰ ਵੇਲੇ ਤੁਸੀਂ ਇੱਕ MLA ਆ, ਮੈਂ ਸਿੱਧਾ ਕਹਿਣਾ ਗਾ, ਤੁਹਾਡੇ ਇੱਥੇ ਕੋਈ ਨਾ ਕੋਈ ਜੋ ਵੀ ਪੋਜੀਸ਼ਨ ਹੈ, ਸਾਡੇ ਕੋਈ ਮਿਨਿਸਟਰ ਹੈ, ਜਦੋਂ ਉਹ ਥਾਂ ਆਪਣਾ ਆਫਿਸ ਲੈ ਲੈਂਦਾ ਕਿਸੇ ਤੋਂ, ਉਹ ਦੇਖਦਾ ਗਿਆ ਕਿ ਵੈਨਕੂਵਰ ਦੇ ਵਿੱਚ ਮੈਨੂੰ ਮਰੀਨ ਸਟਰੀਟ ਤੇ ਆਫਿਸ ਮਿਲ ਗਿਆ, ਤੇ ਆਫਿਸ ਦੇ ਉੱਪਰ ਆਪਣਾ ਸਾਈਨ ਕਿਉਂ ਲਾਉਂਦਾ? ਉਹਨਾਂ ਦਾ ਲੱਗਿਆ ਰਹਿਣ ਦੇਵੇ, ਉਹਨਾਂ ਦਾ ਲੱਗਿਆ ਰਹਿਣ ਦੇ। ਬਿਲਕੁਲ ਸਹੀ ਹੈ, ਬਿਲਕੁਲ।
ਤੁਸੀਂ ਸਾਡੇ ਨਾਲ ਇਸ ਤਰ੍ਹਾਂ ਦਾ ਧੱਕਾ, ਹਾਂਜੀ। ਕਈਆਂ ਦਾ ਇਹ ਵੀ ਇੱਕ ਬਿਰਤਾਂਤ ਹੈ, ਚਲੋ ਛੱਡੋ ਜੀ ਇਹ ਕੋਈ ਗੱਲ ਨਹੀਂ, ਇਹੀ ਤਾਂ ਗੱਲ ਹੈ ਕਿ ਤੁਸੀਂ ਇਹੀ ਕਹਿਣਾ ਚਾਹੁੰਦੇ ਸੀ ਤੇ ਉਹ ਤੁਸੀਂ ਲੋਕਾਂ ਦੇ ਜ਼ਿਹਨ ਚ ਵਾੜ ਦਿੱਤਾ। ਸਾਡਾ ਮਕਸਦ ਜਹਾਜ਼ ਦੇ ਨਾਲ ਨਹੀਂ, ਹੁਣ ਵੀ ਕਿਹੜਾ ਜਹਾਜ਼ ਹੈ ਕਿੱਥੇ ਪਹੁੰਚ ਗਿਆ, ਸਾਡਾ ਮਕਸਦ ਇੱਕ ਨੈਰੇਟਿਵ ਬਿਰਤਾਂਤ ਦੇ ਨਾਲ ਹੈ ਕਿ ਗੁਰੂ ਨਾਨਕ ਸ਼ਬਦ ਦੇ ਅਧੀਨ ਸ੍ਰੀ ਗੁਰੂ, ਬਲਕਿ ਸਤਕਾਰ ਦੇਖੋ ਤੁਸੀਂ, ਹਾਲਾਂਕਿ ਇਹ ਇੱਕ ਵੱਖਰੀ ਗੱਲ ਹੈ, ਇਹ ਏਡਾ ਬਰੀਕੀ ਦੇ ਵਿੱਚ ਜਾਣਨਾ ਚਾਹੇ ਨਾ ਵੀ ਠੀਕ ਹੋਵੇ। ਸ੍ਰੀ ਗੁਰੂ, ਸ੍ਰੀ ਗੁਰੂ ਆਪਣੇ ਸ਼ਹਿਰ ਦਾ ਨਾਂ ਜਦੋਂ ਆਪਾਂ ਕਹਿੰਦੇ ਸ੍ਰੀ ਅੰਮ੍ਰਿਤਸਰ, ਠੀਕ ਹੈ, ਸਤਿਕਾਰ ਦੇਣ ਲਈ, ਤੇ ਉਹ ਨਾਂ ਰੱਖ ਕੇ ਉਹਨਾਂ ਨੇ ਕਿਹਾ ਕਿ ਇੱਕ ਜਿਹੜਾ ਜਹਾਜ਼ ਆ ਰਿਹਾ, ਇਹ ਸਿਰਫ ਮਹਿਜ਼ ਜਹਾਜ਼ ਨਹੀਂ ਆ ਰਿਹਾ, ਇੱਕ ਸਾਡਾ ਸਿਧਾਂਤ ਆ ਰਿਹਾ, ਕਿਉਂਕਿ ਸਿੱਖੀ ਦਾ ਇੱਕ ਸਿਧਾਂਤ ਹੈ। ਉਹ ਸਿਧਾਂਤ ਇਹ ਹੈ ਕਿ ਜਿਹੜਾ ਅਧਿਆਤਮਿਕ ਤੌਰ ਤੇ ਵੀ ਸੰਸਾਰ ਰੂਪੀ ਸਾਗਰ ਤੋਂ ਪਾਰ ਉਤਰਦਾ, ਉਹਦੇ ਲਈ ਉਹਨੂੰ ਗੁਰੂ ਨਾਨਕ ਸਾਹਿਬ ਦੇ ਬੋਹਿਥ ਦੇ ਵਿੱਚ ਚੜ੍ਹਨਾ ਚਾਹੀਦਾ, ਠੀਕ ਆ। ਇਸੇ ਕਾਰਨ ਇਹ ਦੋਹਾ ਸਾਡੇ ਚ ਪ੍ਰਚਲਿਤ ਹੋਇਆ, ਨਾਨਕ ਨਾਮ ਜਹਾਜ਼ ਹੈ ਚੜੇ ਸੂਤਰੇ ਪਾਰ, ਜੋ ਸ਼ਰਧਾ ਕਰ ਸੇਵਦੇ ਗੁਰ ਪਾਰ ਉਤਾਰਨਹਾਰ। ਇਹ ਸਾਡੀ ਜ਼ੁਬਾਨ ਤੇ ਸੀ, ਸੋ ਸੁਚੇਤ ਪੱਧਰ ਤੇ ਇਹ ਨਾਮ ਰੱਖਿਆ ਗਿਆ, ਤੇ ਇਸ ਨਾਮ ਦੇ ਵਿੱਚ ਮੈਨੂੰ ਨਹੀਂ ਲੱਗਦਾ ਕਿ ਇਸ ਤੱਥ ਅਤੇ ਸਾਰੇ ਜਿਹੜੇ ਵੇਰਵੇ ਆ ਉਹ ਸਾਹਮਣੇ ਆਉਣ ਤੋਂ ਮਗਰੋਂ ਜੇਕਰ ਫਿਰ ਵੀ ਕੋਈ ਇਤਿਹਾਸਕਾਰ, ਪੋਲੀਟੀਸ਼ੀਅਨ ਜਾਂ ਆਮ ਕੋਈ ਵੀ ਜਨ ਸਧਾਰਨ ਸ੍ਰੀ ਗੁਰੂ ਨਾਨਕ ਜਹਾਜ਼ ਸ਼ਬਦ ਵਰਤਣ ਤੋਂ ਹਿਚਕਚਾਉਂਦਾ ਹੈ, ਤਾਂ ਫਿਰ ਉਹਦੇ ਤੇ ਤਰਸੀ ਕੀਤਾ ਜਾ ਸਕਦਾ, ਜਾਂ ਉਸ ਦੀ ਉਹ ਸੋਚ ਨੂੰ ਇੱਕ ਸਾਜ਼ਿਸ਼ੀ ਮੰਨਿਆ ਜਾ ਸਕਦਾ। ਬਾਬਾ ਜੀ ਨੇ ਆਪਣੀ ਸਵੈ ਜੀਵਨੀ ਦੇ ਵਿੱਚ ਜਿੰਨੇ ਵਾਰ ਵੀ ਸ਼ਬਦ ਵਰਤਿਆ, ਉਹ ਸ੍ਰੀ ਗੁਰੂ ਨਾਨਕ ਜਹਾਜ਼ ਵਰਤਿਆ, ਤੇ ਜਿੱਥੇ ਉਹਨਾਂ ਨੂੰ ਲੱਗਿਆ ਕਿ ਕੋਈ ਮੁਗਾਲਤਾ ਨਾ ਖੜਾ ਹੋ ਜਾਏ, ਉੱਥੇ ਉਹਨਾਂ ਨੇ ਬਰੈਕਟ ਦੇ ਵਿੱਚ ਗੁਰੂ ਨਾਨਕ ਜਹਾਜ਼ ਤੋਂ ਪਿੱਛੋਂ ਨਾਮ ਕਾਮਾਗਾਟਾ ਮਾਰੂ ਸ਼ਬਦ ਵਰਤਿਆ, ਪਿੱਛੋਂ। ਠੀਕ ਹੈ ਜੀ, ਠੀਕ ਹੈ। ਇਹ ਇੱਕ ਬਹੁਤ ਜ਼ਰੂਰੀ ਪੱਖ ਹੈ, ਜਿਹੜਾ ਕਿ ਮੈਨੂੰ ਲੱਗਦਾ ਕਿ ਅੱਜ 23 ਤਾਰੀਖ ਨੂੰ ਜਦੋਂ ਅਸੀਂ ਗੱਲ ਕਰ ਰਹੇ ਹਾਂ, ਬਹੁਤਿਆਂ ਨੂੰ ਇਹ ਪੱਖ ਜਿਹੜਾ ਹੈ ਕਲੀਅਰ ਹੋ ਜਾਣਾ ਚਾਹੀਦਾ, ਤੇ ਅੱਗੇ ਤੋਂ ਸਾਨੂੰ ਇਹ ਗੱਲ ਨੂੰ ਬਿਲਕੁਲ ਜਿਹੜੀ ਹੈ ਸਮਾਂ ਇਸ ਤੇ ਲਾਉਣ ਦੀ ਲੋੜ ਨਾ ਹੋਵੇ ਕਿ ਅਸਲ ਚ ਅਸੀਂ ਤਾਂ ਉਸ ਮੂਵਮੈਂਟ ਦੀ, ਉਸ ਸਮੇਂ ਦੇ ਸੰਘਰਸ਼ ਦੀ ਗੱਲ ਕੀ ਕਰੀਏ, ਸਾਨੂੰ ਤਾਂ ਅਜੇ ਇੰਨਾ ਵੀ ਸਪਸ਼ਟ ਨਹੀਂ ਕਿ ਉਹਦੇ ਵਿੱਚ ਜਿਹੜਾ ਉਹਦੀ ਧੁਰ ਸੀ, ਉਹਦੀ ਬਕਾਇਦਾ ਧੁਰਾ ਸੀ, ਕੇਂਦਰ ਸੀ, ਉਹ ਕੀ ਸੀ। ਸੋ ਉਹ ਸਪਸ਼ਟ ਰੂਪ ਦੇ ਵਿੱਚ ਸੀ। ਹਾਂ, ਇਹ ਹੈ ਵੱਖਰੀ ਗੱਲ ਹੈ ਕਿ ਜਦੋਂ ਉਹ ਵਾਪਸ ਲੈ ਗਏ, ਫਿਰ ਉਹ ਕਾਮਾਗਾਟਾ ਮਾਰੂ ਹੋਵੇ, ਜੋ ਮਰਜ਼ੀ ਹੋਵੇ, ਅਸੀਂ ਕੀ ਲੈਣਾ, ਸਾਡਾ ਕੋਈ ਵਾਸਤਾ ਨਹੀਂ ਹੈ, ਉਹ ਲੈ ਗਏ। ਤੇ ਤੁਹਾਨੂੰ ਹੋਰ ਵੀ ਦੱਸ ਦਿੰਦਾ ਮੈਂ ਤੁਹਾਡੀ ਜਾਣਕਾਰੀ ਲਈ, ਸਰੋਤਿਆਂ ਦਰਸ਼ਕਾਂ ਦੀ, ਕਿ ਜਦੋਂ ਇਹ ਮਸਲਾ ਖੜਾ ਹੋ ਗਿਆ, ਤੇ ਜਿਹੜਾ ਜਹਾਜ਼ ਦੀ ਕੰਪਨੀ ਦੇ ਇੱਥੇ ਇੰਚਾਰਜ ਸਨ ਜਹਾਜ਼ ਦੇ ਵਿੱਚ, ਜਿਨ੍ਹਾਂ ਦਾ ਖਰਚਾ ਬਾਬਾ ਗੁਰਦਿੱਤ ਸਿੰਘ ਜੀ ਨੇ 10,000 ਪ੍ਰਤੀ ਮਹੀਨਾ ਦੇ ਮੁਤਾਬਕ ਲੀਜ਼ ਦਾ ਦਿੱਤਾ ਹੋਇਆ ਸੀ, ਉਹਨਾਂ ਨੇ ਅੰਗਰੇਜ਼ ਬ੍ਰਿਟਿਸ਼ ਨਸਲਵਾਦੀ ਸਰਕਾਰ ਨਾਲ ਮਿਲ ਕੇ ਇਹ ਕਹਿ ਦਿੱਤਾ ਕਿ ਤੁਸੀਂ ਜਹਾਜ਼ ਚੋਂ ਉਤਰੋ, ਅਸੀਂ ਤਾਂ ਚੱਲੇ ਆ ਤੁਹਾਨੂੰ ਇੱਥੇ ਛੱਡ ਕੇ। ਤੇ ਕੰਪਨੀ ਨੇ ਮੁਸਾਫਰਾਂ ਨਾਲ, ਬਾਬਾ ਗੁਰਦਿੱਤ ਸਿੰਘ ਜੀ ਨਾਲ ਜੋ ਦੁਰਵਿਹਾਰ ਕੀਤਾ, ਉਹ ਸ੍ਰੀ ਗੁਰੂ ਨਾਨਕ ਜਹਾਜ਼ ਦੇ ਮੁਸਾਫਰਾਂ ਦੀ ਦਰਦ ਭਰੀ ਕਹਾਣੀ, ਇਹ ਕਿਤਾਬ ਅਸੀਂ ਰੀਪ੍ਰਿੰਟ ਕੋਸ਼ਿਸ਼ ਕਰ ਰਹੇ ਹਾਂ। ਜੇਕਰ ਸਾਡੇ ਆਉਂਦੇ 2 ਮਹੀਨਿਆਂ ਚ ਅਸੀਂ ਰੀਪ੍ਰਿੰਟ ਕਰਾਈਏ ਤੇ ਤੁਹਾਡੇ ਤੱਕ ਵੀ ਕਦੇ ਸਬੱਬ ਬਣਿਆ ਤਾਂ ਇੱਥੇ ਕੋਈ ਸਮਾਗਮ ਕਰਕੇ ਉਹਨੂੰ ਜ਼ਰੂਰ ਪਬਲਿਕ ਜਨਤਕ ਕਰਾਂਗੇ। ਤੇ ਉਹ ਕਿਤਾਬ ਦੇ ਵਿੱਚ ਉਹਨਾਂ ਨੇ ਲਿਖਿਆ ਕਿ ਜੋ ਧੱਕਾ ਇਹਨਾਂ ਨੇ ਕੀਤਾ ਉਹ ਵੀ ਸ਼ਬਦਾਂ ਚ ਬਿਆਨ ਨਹੀਂ ਕੀਤਾ ਜਾ ਸਕਦਾ। ਅਸੀਂ ਢੰਡੋਰਾ ਉਹਨਾਂ ਦੇ ਨਾਂ ਦਾ ਪਿੱਟ ਕੇ, ਨਸਲਵਾਦ ਉਹਨਾਂ ਨਾਲ ਹੋਇਆ ਜੀ, ਕਾਮਾਗਾਟਾ ਮਾਰੂ ਨਾਲ ਹੋਇਆ। ਨਸਲਵਾਦ ਤਾਂ ਕਾਮਾਗਾਟਾ ਮਾਰੂ ਕੰਪਨੀ ਨੇ ਵੀ ਕੀਤਾ, ਮੁਸਾਫਰਾਂ ਨਾਲ, ਗੋਰਿਆਂ ਨਾਲ ਮਿਲ ਕੇ ਕੀਤਾ, ਧੱਕਾ ਕੀਤਾ, ਤੇ ਨਾਲ ਸ਼ਰਤ ਰੱਖਤੀ ਜੇ ਇੰਨੀ ਤਰੀਕ ਤੱਕ ਪੈਸੇ ਨਹੀਂ ਮੋੜਦੇ ਨਾ, ਤੇ ਤੁਹਾਨੂੰ ਸਾਰਿਆਂ ਨੂੰ ਸਮੁੰਦਰ ਚ ਲਾ ਕੇ ਜਿੱਥੇ ਮਰਜੀ ਮਰੋ ਖਪੋ, ਅਸੀਂ ਚਲੇ ਜਾਣਾ। ਉਸ ਵੇਲੇ ਭਾਈ ਭਾਗ ਸਿੰਘ ਜੀ ਖਾਲਸਾ ਦੀਵਾਨ ਸੁਸਾਇਟੀ ਦੇ ਪ੍ਰਧਾਨ ਸਨ, ਉਹਨਾਂ ਨਾਲ ਹਰਦੀਪ ਤੇ ਹੋਰਾਂ ਨੂੰ ਨਾਲ ਲੈ ਕੇ ਸਾਂਝੇ ਤੌਰ ਤੇ ਪੈਸੇ ਇਕੱਠੇ ਕੀਤੇ, ਪਟਾ ਬਾਬਾ ਜੀ ਦਾ ਨਾਮ ਬਦਲ ਕੇ ਭਾਈ ਭਾਗ ਸਿੰਘ ਜੀ ਦੇ ਨਾਂ ਤੇ ਖਾਲਸਾ ਦੀਵਾਨ ਸੁਸਾਇਟੀ ਦੇ ਨਾਂ ਤੇ ਕੀਤਾ ਗਿਆ, ਤੇ ਉਸ ਤੋਂ ਬਾਅਦ ਗੁਰੂ ਨਾਨਕ ਜਹਾਜ਼ ਐਜ਼ ਇਟ ਇਜ਼ ਜਿਹੜਾ ਹੈ ਉਹ ਚੱਲਦਾ ਰਿਹਾ। ਜੀ, ਜੀ। ਤੇ ਇੱਕ ਹੋਰ ਗੱਲ ਜਿਹੜੀ ਆ ਵੀ, ਜਿਵੇਂ
ਕੈਨੇਡਾ ਦੇ ਵਿੱਚ ਤਾਂ ਹੁਣ ਜਿਹੜੀ ਪ੍ਰਧਾਨ ਮੰਤਰੀ ਸੀਗੇ ਲਿਬਰਲ ਸਰਕਾਰ ਦੇ ਜਸਟਿਨ ਟਰੂਡੋ, ਉਹਨਾਂ ਨੇ ਤਾਂ ਮਾਫ਼ੀ ਮੰਗ ਲਈ ਸੀ ਇਸ ਮਾਮਲੇ ਦੇ ਉੱਤੇ। ਤੇ ਭਾਰਤੀ ਜਿਹੜੀ ਸੰਸਦ ਆ, ਉੱਥੇ ਵੀ ਕਹਿੰਦੇ ਗੁਰੂ ਨਾਨਕ ਜਹਾਜ਼ ਦੇ ਜਿਹੜਾ ਦੁਖਾਂਤ ਹੈ, ਇਹਦੇ ਸੰਬੰਧੀ ਮਤਾ ਜਿਹੜਾ ਪੇਸ਼ ਕੀਤਾ ਜਾਣਾ ਬਣਦਾ ਸੀਗਾ, ਪਰ ਉਹਨਾਂ ਦੀ ਤਾਂ ਚੁੱਪ ਹੀ ਇਹ ਸਾਰੇ ਕਾਸੇ ਵਰਤਾਰੇ ਨੂੰ ਦੱਸਦੀ ਹੈ ਕਿ ਉਹ ਕਿਉਂ ਨਹੀਂ ਕਰਨਾ ਚਾਹੁੰਦੇ। ਉਹ ਅਸਲ 'ਚ ਗੱਲ ਇਹ ਹੈ ਕਿ ਜਿਹੜੇ ਨਾ ਪ੍ਰਾਈਮ ਮਿਨਿਸਟਰ ਜਸਟਿਨ ਟਰੂਡੋ ਨੇ ਮਾਫੀ ਮੰਗੀ ਪਾਰਲੀਮੈਂਟ ਦੇ ਵਿੱਚ, ਹਾਂਜੀ ਹਾਂਜੀ ਉਸ ਤੋਂ ਪਹਿਲਾਂ ਜਿਹੜਾ ਕੰਜ਼ਰਵੇਟਿਵ ਪ੍ਰਾਈਮ ਮਿਨਿਸਟਰ ਸੀ ਸਟੀਵਨ ਹਾਰਪਰ, ਉਹਨੇ ਗਦਰੀ ਬਾਬਿਆਂ ਦੇ ਮੇਲੇ 'ਚ ਮਾਫੀ ਮੰਗੀ। ਜੀ ਜੀ ਪ੍ਰਧਾਨ ਮੰਤਰੀ ਨੇ ਕੈਨੇਡਾ ਦੇ ਹਾਊਸ ਆਫ ਕਾਮਨਸ ਦੇ ਵਿੱਚ ਇਹ ਗਲਤੀ ਮੰਨ ਲਈ। ਹੂੰ ਹੋ ਗਿਆ ਜੀ। ਹੂੰ ਹੁਣ ਸਾਡੇ ਜਿਹੜੇ ਲੋਕ ਆ, ਜਿਨ੍ਹਾਂ ਨੂੰ ਅਸੀਂ ਐਕਟਿਵਿਸਟ ਕਹਿੰਦੇ ਆ, ਹੂੰ ਹਰ ਦੂਜੇ ਦਿਨ ਉੱਠ ਕੇ ਉਹ ਕੀ ਕਰਦੇ ਆ, ਜੀ ਉਹ ਜੀ ਇਹ ਸੜਕ ਤੇ ਖੜ ਕੇ ਇੱਥੇ ਮਾਫੀ ਮੰਗ ਲਓ, ਇਹ ਕੋਨੇ ਤੇ ਮੰਗ ਲਓ, ਇਹ ਮੋੜ ਦਾ ਨਾਂ ਕਾਮਾਗਾਟਾ ਮਾਰੂ ਰੱਖ ਦਿਓ, ਤੁਸੀਂ ਇਹ ਸ਼ਹਿਰ ਦੀ ਜਿਹੜੀ ਕੌਂਸਲ ਆ ਇੱਥੇ ਮਾਫੀ ਮੰਗ ਲਓ। ਪ੍ਰਧਾਨ ਮੰਤਰੀ ਨੇ ਮੰਗ ਲਈ, ਪਾਰਲੀਮੈਂਟ ਦੇ ਵਿੱਚ ਮੰਗ ਲਈ, ਜੀ ਜੀ ਤੇ ਜਿਹੜੇ ਜਿੱਧਰ ਮੂੰਹ ਕਰਨਾ ਉਧਰ, ਕਿਉਂਕਿ ਮੂੰਹ ਤੇ ਉੱਥੇ ਪੈਂਦਾ ਉਹਦੇ ਘਸੁੰਨ, ਉੱਥੇ ਗੱਲ ਵੀ ਨਹੀਂ ਕਰਦੇ। ਉੱਥੇ ਕਹਿੰਦੇ ਨੀ ਕਿ ਬਈ ਮਾਰੇ ਕਿੱਥੇ ਗਏ ਸੀ ਮੁਸਾਫਰ। 29 ਸਤੰਬਰ 1914 ਨੂੰ ਮਾਰੇ ਮੁਸਾਫਰ ਜਦੋਂ ਬਜ ਘਾਟ ਤੇ ਉਹ ਕਿਉਂ ਉਹਨਾਂ ਦੀਆਂ ਸ਼ਹੀਦੀਆਂ ਹੋਈਆਂ, ਇਹਦੇ ਬਾਰੇ ਵੀ ਜਿਹੜਾ ਇਹ ਮੀਡੀਆ ਦਾ ਖਾਸ ਤੌਰ ਤੇ ਇਤਿਹਾਸਕਾਰਾਂ ਦਾ ਇੱਕ ਖਾਸ ਕਿਸਮ ਦਾ ਮਤਲਬ ਸਨਕੀ ਸੋਚ ਹੈ, ਉਹ ਇਹ ਨਹੀਂ ਦੱਸਦੇ। ਉਹ ਕਹਿੰਦੇ ਗੋਲੀਆਂ ਚਲਾ ਕੇ ਉਹਨਾਂ ਨੂੰ ਮਾਰ ਦਿੱਤਾ, ਝਟਕ ਹੋ ਗਈ। ਨਹੀਂ, ਗੱਲ ਇਹ ਹੋਈ ਸੀ, ਉਹ ਕਹਿੰਦੇ ਤੁਸੀਂ ਸਾਨੂੰ ਕੈਦ ਕਰਕੇ ਲੈ ਜਾਓ ਪੰਜਾਬ, ਰੇਲਾਂ 'ਚ ਬਿਠਾ ਦਿਓ, ਪਰ ਉਸ ਤੋਂ ਪਹਿਲਾਂ ਜਹਾਜ਼ ਦੇ ਵਿੱਚ ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੈ, ਅਸੀਂ ਗੁਰਦੁਆਰਾ ਸਾਹਿਬ ਦੇ ਵਿੱਚ ਸੁਸ਼ੋਭਿਤ ਕਰਨਾ ਜੀ। ਤੇ ਪੁਲਿਸ ਕਹਿੰਦੀ ਨਹੀਂ, ਅਸੀਂ ਨਹੀਂ ਏਦਾਂ ਕਰਨ ਦੇਣਾ, ਤੁਸੀਂ ਇੱਥੇ ਕਿਵੇਂ? ਕਹਿੰਦੇ ਜੀ ਅਸੀਂ ਤਾਂ ਜਾਵਾਂਗੇ, ਅਸੀਂ ਪੈਦਲ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਸਿਰ ਤੇ ਲੈ ਕੇ ਤੇ ਉਹ ਲੈ ਕੇ ਜਾਵਾਂਗੇ, ਅਸੀਂ ਇਹ ਗੱਲ ਤੇ ਕੋਈ ਕੰਪਰੋਮਾਈਜ਼ ਨਹੀਂ ਕਰਨਾ। ਜਦੋਂ ਇਹ ਗੱਲ ਦੀ ਹਾਲ ਦੁਹਾਈ ਪਈ ਤੇ ਉਸ ਵੇਲੇ ਇਹ ਜਿਹੜੀ ਗੋਲੀਆਂ ਚਲਾਈਆਂ ਗਈਆਂ, ਜਿਹਦੇ ਚ ਸਿੱਖ ਮੁਸਾਫਰ ਜਿਹੜੇ ਸਨ ਗੁਰੂ ਗ੍ਰੰਥ ਸਾਹਿਬ ਲਿਜਾ ਰਹੇ ਸਨ, ਉਹ ਸ਼ਹੀਦ ਹੋਏ। ਇੱਕ ਦੋ ਪੈਦਲ ਤੁਰੇ ਜਾ ਰਹੇ ਵਿਅਕਤੀ ਵੀ ਇਸ ਦਾ ਸ਼ਿਕਾਰ ਬਣੇ। ਪਰ ਫਿਰ ਉੱਥੇ ਹੀ ਗੱਲ ਹੈ ਕਿ ਇਹ ਸਾਰਾ ਕੁਝ ਜਦੋਂ ਵਾਪਰਿਆ, ਉਹ ਸਾਰੀ ਘਟਨਾ ਨੂੰ ਜੇਕਰ ਤੁਸੀਂ ਦੇਖੋਗੇ, ਉੱਥੋਂ ਫਿਰ ਇਤਿਹਾਸਕਾਰਾਂ ਨੇ ਗੁਰੂ ਗ੍ਰੰਥ ਸਾਹਿਬ ਵੀ ਮਨਫੀ ਕਰ ਦਿੱਤਾ ਤੇ ਉਹ ਸ਼ਹਾਦਤ ਜਿਹੜੀ ਹੈ, ਉਹ ਸ਼ਹਾਦਤ ਗੁਰੂ ਗ੍ਰੰਥ ਸਾਹਿਬ ਦੇ ਕਾਰਨ ਹੋਈ ਹੈ। ਜੀ ਜੀ ਗੁਰੂ ਗ੍ਰੰਥ ਸਾਹਿਬ ਦੇ ਅਦਬ ਦੇ ਵਿੱਚ ਸ਼ਹੀਦੀਆਂ ਹੋਈਆਂ। ਉਹ ਤੁਸੀਂ ਇਹ ਦੇਖੋ ਕਿ ਭਾਰਤ ਦੀ ਪ੍ਰਧਾਨ ਮੰਤਰੀ ਜਿਹੜੀ ਮਰਜ਼ੀ ਪਹਿਲਾਂ ਰਹੀ ਆ ਜਾਂ ਫਿਰ ਰਹੇ ਆ ਜਾਂ ਹੁਣ, ਪੰਜਾਬ ਦੇ ਮੁੱਖ ਮੰਤਰੀ, ਪੰਜਾਬ ਤਾਂ ਸਾਂਝਾ ਸੀ ਉਸ ਵੇਲੇ, ਪੰਜਾਬ ਦੇ ਮੁਸਾਫਰ ਸਨ, 99% ਹੈ ਹੀ ਸਾਂਝੇ ਪੰਜਾਬ ਦੇ ਸਨ। ਤੇ ਨਾ ਪੰਜਾਬ ਦੀ ਕਦੇ ਵਿਧਾਨ ਸਭਾ ਦੇ ਵਿੱਚ ਕੋਈ ਮੋਸ਼ਨ ਆਇਆ, ਸੋਗਵੀ ਮਤਾ ਆਇਆ। ਅੱਜ 23 ਮਈ ਨੂੰ ਅਸੀਂ ਗੱਲ ਕਰ ਰਹੇ ਹਾਂ, ਕੈਨੇਡਾ ਦੇ ਵਿੱਚ ਅਸੀਂ ਬਰਾਡ ਇਨਲੈਟ ਤੇ ਵੀ ਗਏ, ਉੱਥੇ ਸ੍ਰੀ ਗੁਰੂ ਨਾਨਕ ਜਹਾਜ਼ ਮੁਸਾਫਰਾਂ ਬਾਰੇ ਲਿਖਿਆ ਮਿਲਦਾ ਹੈ, ਉੱਥੇ ਇਕੱਠ ਵੀ ਹੈ। ਹਾਂਜੀ, ਇਹ ਤਾਂ ਡਾਕਟਰ ਸਾਹਿਬ ਜਿਹੜੇ ਚਲੋ ਉਹਦੇ ਬਾਰੇ ਮਤਾ ਤਾਂ ਪਾਸ ਕਰਨਾ ਜਾਂ ਉਹਦੇ ਬਾਰੇ ਨਿੰਦਿਆ ਕਰਨੀ ਉਹਦੀ, ਜਾਂ ਉਹਦੇ ਬਾਰੇ ਕੁਛ ਕਹਿਣਾ ਤਾਂ ਬਹੁਤ ਦੂਰ ਦੀ ਗੱਲ ਹੈ। ਇਹ ਤਾਂ ਜਿਹੜੀ ਕਿਤਾਬ ਆਈ ਸੀਗੀ ਉਹਦਾ ਨਾ, ਜਿਹਦਾ ਪਹਿਲੇ ਭਾਗ ਦਾ ਨਾਂ ਸ਼੍ਰੀ ਗੁਰੂ ਨਾਨਕ ਜਹਾਜ਼ ਤੇ ਦੂਜੇ ਭਾਗ ਦਾ ਨਾਂ ਸ਼੍ਰੀ ਗੁਰੂ ਨਾਨਕ ਜਹਾਜ਼ ਦੇ ਮੁਸਾਫਰਾਂ ਦੀ ਦੁੱਖ ਭਰੀ ਦਾਸਤਾਨ, ਇਹਦਾ ਪੰਜਾਬ ਸਰਕਾਰ ਬਾਰੇ ਜਿਹੜਾ ਹਵਾਲਾ ਮਿਲਦਾ ਕਿ ਉਹਨਾਂ ਨੇ ਪਾਬੰਦੀ ਲਾਤੀ ਸੀਗੀ ਇਸ ਕਿਤਾਬਾਂ ਦੇ ਉੱਤੇ, ਦੋਨਾਂ ਦੇ ਉੱਤੇ। ਬਿਲਕੁਲ, ਉਸ ਵੇਲੇ ਜਦੋਂ ਪਾਬੰਦੀ ਲਾਈ ਸੀਗੀ, ਇਹ ਉਹ ਵਕਤ ਸੀ ਜਦੋਂ ਅੰਗਰੇਜ਼ਾਂ ਦੇ ਅਧੀਨ ਸੀ ਪੰਜਾਬ, ਬ੍ਰਿਟਿਸ਼ ਅੰਪਾਇਰ ਸੀ। ਉਸ ਵੇਲੇ ਇਹ ਪਾਬੰਦੀਆਂ ਲੱਗੀਆਂ। ਉਸ ਤੋਂ ਬਾਅਦ ਫਿਰ ਇਹ ਕਿਤਾਬ ਛਾਪੀ ਗਈ। ਫਿਰ ਇਹ ਕਿਤਾਬ ਜਿਹੜੀ ਹੈ ਬਕਾਇਦਾ ਤੌਰ ਤੇ ਅੰਗਰੇਜ਼ੀ ਦੇ ਵਿੱਚ ਵੀ ਬਾਬਾ ਜੀ ਨੇ ਖੁਦ ਆਪਣੇ ਸਮੇਂ ਦੌਰਾਨ ਇਸ ਨੂੰ ਅਨੁਵਾਦਿਤ ਕਰਾਇਆ। ਸੋ ਇਸ ਤਰੀਕੇ ਨਾਲ ਕਾਫੀ ਸੋਹਣਾ ਜਿਹੜਾ ਇਹ ਕੰਮ ਹੋਇਆ, ਬੜਾ ਵਧੀਆ। ਪਰ ਅਖੀਰਲੀ ਗੱਲ ਇਹੀ ਹੈ ਕਿ ਅੱਜ ਕਿਹੜਾ ਨਸਲਵਾਦ ਖਤਮ ਹੋ ਗਿਆ। ਜੇ ਭਾਰਤ ਦੇ ਵਿੱਚ ਦੇਖੀਏ, ਮਾਫੀਆਂ ਤੋਂ ਵੀ ਕੀ ਕਰਾਉਣਾ, ਉਹਨਾਂ ਲੋਕਾਂ ਦੀ ਮਾਫੀ ਕੀ ਹੈ ਜਿਹੜੀ ਘੱਟ ਗਿਣਤੀਆਂ ਦੇ ਖਿਲਾਫ ਸੀਏ ਵਰਗੇ ਕਾਲੇ ਕਾਨੂੰਨ ਪੇਸ਼ ਕਰ ਰਹੀ ਹੈ। ਇਹ ਜਿਹੜਾ ਕੰਟੀਨਿਊਸ ਜਰਨੀ ਕਾਲਾ ਕਾਨੂੰਨ ਸੀ, ਜਿਸ ਨੂੰ ਬਾਬਾ ਗੁਰਦਿੱਤ ਸਿੰਘ ਜੀ ਨੇ, ਭਾਈ ਭਾਗ ਸਿੰਘ ਜੀ, ਬਲਵੰਤ ਸਿੰਘ ਜੀ ਨੇ ਚੁਣੌਤੀ ਦਿੱਤੀ। ਅੱਜ ਜਿਹੜੇ ਕਾਲੇ ਕਾਨੂੰਨ ਨੇ, ਉਹਨਾਂ ਨੂੰ ਚੁਣੌਤੀ ਦੇਣ ਵਾਲੇ ਕਿੰਨੇ ਕੁ ਨੇ? ਮਾਫੀ ਨੂੰ ਛੱਡੋ, ਉਹ ਕਾਨੂੰਨ ਹੀ ਬੰਦ ਕਰ ਦਿਓ। ਫਿਰ ਦੂਸਰੀ ਗੱਲ, ਕੈਨੇਡਾ 'ਚ ਵੀ ਅਸੀਂ ਕਹਿੰਦੇ ਹਾਂ ਕਿ ਜੇ ਕਿਤੇ ਕੋਈ ਨਸਲਵਾਦ ਹੁੰਦਾ, ਸਾਡਾ ਵਿਰੋਧ ਉਸ ਨਸਲਵਾਦ ਨਾਲ। ਅਸੀਂ ਕਹਿੰਦੇ ਮਾਫੀਆਂ ਛੱਡੋ, ਬਹੁਤ ਹੋ ਗਈਆਂ। ਮਾਫੀਆਂ ਦਾ ਵੀ ਇੱਕ ਨਾ ਵਪਾਰ ਬਣ ਜਾਂਦਾ ਕਈ ਵਾਰੀ, ਹਰ ਉੱਠ ਕੇ ਮਾਫੀ ਮੰਗਾ ਲਓ, ਕੰਮ ਉਹੀ ਚੱਲੀ ਜਾਣਾ, ਮਾਫੀਆਂ ਮੰਗਾਈ ਚੱਲੋ। ਸੋ ਮੈਂ ਅਖੀਰ ਨੂੰ ਇਹੀ ਗੱਲ ਕਹਾਂਗਾ ਕਿ ਜਿਸ ਤਰੀਕੇ ਦਾ ਜਿਹੜਾ ਵਰਤਾਰਾ ਹੈ, ਉਹ ਇਹ ਬਹੁਤ ਨਾਵਾਚੀ ਹੈ। ਸਾਨੂੰ ਉਸ ਤੋਂ ਜਾਗਰੂਕ ਹੋਣਾ ਚਾਹੀਦਾ।
ਤੇ ਬਾਬਾ ਗੁਰਦਿੱਤ ਸਿੰਘ ਜੀ ਤੇ ਬਾਕੀ ਸਾਰਿਆਂ ਦੀ ਜਿਹੜੀ ਇਹ ਦੇਣ ਹੈ, ਉਸਨੇ ਜਿਹੜੀ ਬ੍ਰਿਟਿਸ਼ ਐਮਪਾਇਰ ਖਿਲਾਫ ਆਜ਼ਾਦੀ ਦੇ ਵਿੱਚ ਵੱਡਾ ਰੋਲ ਨਿਭਾਇਆ। ਸਿੱਖੀ ਸੋਚ ਅਨੁਸਾਰ, ਗੁਰਮਤ ਦੇ ਆਸ਼ੇ ਅਨੁਸਾਰ, ਗੁਰੂ ਨਾਨਕ ਦੇ ਫਲਸਫੇ ਅਨੁਸਾਰ ਭੂਮਿਕਾ ਨਿਭਾਈ। ਤੇ ਅੱਜ ਵੀ ਸਾਨੂੰ ਲੋੜ ਹੈ ਕਿ ਇਹਨਾਂ ਤਾਕਤਾਂ ਦੇ ਖਿਲਾਫ ਡਟਣ ਦੀ। ਤਾਂ ਹੀ ਅਸੀਂ ਸ੍ਰੀ ਗੁਰੂ ਨਾਨਕ ਜਹਾਜ਼ ਦੇ ਮੁਸਾਫਰਾਂ ਦੀ ਜਿਹੜੀ ਦਰਦ ਭਰੀ ਕਹਾਣੀ ਹੈ ਉਸਨੂੰ ਚੜ੍ਹਦੀ ਕਲਾ 'ਚ ਵਿਚਾਰ ਸਕਦੇ ਹਾਂ। ਵੈਸੇ ਵੀ ਰੋਣਾ ਧੋਣਾ ਸਿੱਖੀ 'ਚ ਨਹੀਂ ਲਿਖਿਆ। ਢਹਿੰਦੀ ਕਲਾ ਨਾਲ ਅਸੀਂ ਦੁਖਾਂਤ, ਦੁਖੀ ਆ, ਰੋਨੇ ਆ, ਕੋਈ ਨਹੀਂ। ਉਹ ਬਾਬਾ ਜੀ ਨੇ ਇਸ ਗੱਲ ਨੂੰ ਵੀ ਬਿਆਨ ਕੀਤਾ ਤੇ ਸਿੱਖੀ ਦਾ ਤਾਂ ਸਿਧਾਂਤ ਹੈ। ਇਹ ਤਾਂ ਚਰਖੜੀਆਂ ਤੇ ਚੜ੍ਹ ਕੇ ਵੀ ਸ਼ਹੀਦੀਆਂ ਪਾ ਕੇ ਆਰਿਆਂ ਤੇ ਵੀ ਮੁਸਕਰਾਉਂਦੇ ਨੇ। ਸੋ ਇਸ ਕਰਕੇ ਇਹ ਕੋਈ ਏਡੀ ਗੱਲ ਨਹੀਂ। ਐਵੇਂ ਜਿਨ੍ਹਾਂ ਨੇ ਕਦੇ ਉਂਗਲੀ ਤੇ ਲਹੂ ਨਹੀਂ ਲਵਾਇਆ ਹੁੰਦਾ ਉਹ ਰੋਈ ਜਾਂਦੇ ਨੇ ਜੀ, ਇਹ ਟ੍ਰੈਜਡੀਆਂ ਜੀ। ਅਸੀਂ ਤਾਂ ਇਹਨੂੰ ਨਾਂ ਦਿੰਦੇ ਹਾਂ ਇਹ ਜਰਨੀ ਆਫ ਚੜ੍ਹਦੀ ਕਲਾ। ਚੜ੍ਹਦੀ ਕਲਾ ਦਾ ਸਫ਼ਰ, ਸ੍ਰੀ ਗੁਰੂ ਨਾਨਕ ਜਹਾਜ਼ ਦੇ ਮੁਸਾਫਰਾਂ ਦਾ ਚੜ੍ਹਦੀ ਕਲਾ ਦਾ ਸਫ਼ਰ, ਨਾ ਕਿ ਢਹਿੰਦੀ ਕਲਾ ਦਾ। ਸੋ ਇਹ ਮੇਰੀ ਗੁਜ਼ਾਰਿਸ਼ ਹੈ ਜੀ। ਜੀ ਡਾਕਟਰ ਸਾਹਿਬ, ਬਹੁਤ ਬਹੁਤ ਧੰਨਵਾਦ ਜੀ ਤੁਹਾਡਾ। ਤੁਸੀਂ ਇੱਕ ਅਹਿਮ ਦਿਨ ਦੇ ਉੱਤੇ ਤੇ ਬੜੀ ਅਹਿਮ ਜਾਣਕਾਰੀ ਸਾਡੇ ਸਰੋਤਿਆਂ ਦੇ ਨਾਲ ਸਾਂਝੀ ਕੀਤੀ ਹੈ ਜੀ। ਬਹੁਤ ਧੰਨਵਾਦ। ਸਤਿ ਸ੍ਰੀ ਅਕਾਲ। ਬਹੁਤ ਸ਼ੁਕਰੀਆ ਪ੍ਰਵੀਨ ਸ਼ਰਮਾ ਜੀ ਤੁਹਾਡਾ, ਪੰਜਾਬ ਰੇਡੀਓ ਅਦਾਰੇ ਦਾ, ਸਾਰਿਆਂ ਦਾ ਜਿਹੜਾ ਹੈ ਤਹਿ ਦਿਲੋਂ ਸ਼ੁਕਰੀਆ ਤੇ ਸ਼ੁਭਕਾਮਨਾਵਾਂ ਜੀ। ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ। ਸੋ ਆਪਣੇ ਨਾਲ ਜੁੜੇ ਸਨ ਡਾਕਟਰ ਗੁਰਵਿੰਦਰ ਧਾਲੀਵਾਲ, ਜਿਹੜੇ ਕਿ ਸਿੱਖ ਹਿਸਟੋਰੀਅਨ ਨੇ ਤੇ ਸਿੱਖ ਇਸ਼ੂਜ਼ ਦੇ ਉੱਤੇ, ਸਿੱਖਾਂ ਦੀ ਬਾਹਰਲੇ ਮੁਲਕਾਂ ਦੇ ਵਿੱਚ ਜਿਹੜੀ ਹਿਸਟਰੀ ਹੈ ਉਹਦੇ ਉੱਤੇ ਇਹ ਚੰਗਾ ਕੰਮ ਕਰਦੇ ਨੇ। ਤੇ ਇਤਿਹਾਸਕ ਹਵਾਲਿਆਂ ਦੇ ਨਾਲ ਹਮੇਸ਼ਾ ਕਿਸੇ ਵੀ ਨੈਰੇਟਿਵ ਦਾ ਜਦੋਂ ਮੂੰਹ ਮੋੜਨਾ ਹੁੰਦਾ, ਕਿਸੇ ਵੀ ਨੈਰੇਟਿਵ ਨੂੰ ਜਦੋਂ ਕਾਊਂਟਰ ਕਰਨਾ ਹੁੰਦਾ, ਤਾਂ ਉਦੋਂ ਇਤਿਹਾਸਕ ਹਵਾਲਿਆਂ ਦੇ ਨਾਲ ਇਹ ਉਹਨਾਂ ਨੈਰੇਟਿਵ ਨੂੰ ਕਾਊਂਟਰ ਕਰਦੇ ਨੇ, ਉਹਨਾਂ ਨੈਰੇਟਿਵ ਦੇ ਬਾਰੇ ਅਸਲ ਜਿਹੜੇ ਤੱਥ ਨੇ ਉਹ ਦੱਸਦੇ ਨੇ। ਤੇ ਤੁਸੀਂ ਇਸ ਪ੍ਰੋਗਰਾਮ ਦੀ ਵੀਡੀਓ ਦੇ ਵਿੱਚ ਵੀ ਜ਼ਰੂਰ ਦੇਖਿਆ ਹੀ ਹੈ ਕਿ ਕਿਸ ਤਰੀਕੇ ਦੇ ਨਾਲ ਜਿਹੜੀਆਂ ਟਿਕਟਾਂ ਛਪਾਈਆਂ ਗਈਆਂ ਉਹਦੇ ਵਿੱਚ ਗੁਰੂ ਨਾਨਕ ਨੈਵੀਗੇਸ਼ਨ ਕੰਪਨੀ ਲਿਖਿਆ ਗਿਆ ਸੀ, ਤੇ ਫਿਰ ਟਿਕਟ ਦੇ ਉੱਪਰ ਜਹਾਜ਼ ਦਾ ਨਾਂ ਗੁਰੂ ਨਾਨਕ ਸਟੀਮਰ ਲਿਖਿਆ ਗਿਆ ਸੀਗਾ, ਤੇ ਸ਼੍ਰੀ ਗੁਰੂ ਨਾਨਕ ਜਹਾਜ਼ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕੀਤਾ ਗਿਆ ਸੀਗਾ, ਜਿੱਥੇ ਦੀਵਾਨ ਜੁੜਦੇ ਸੀ, ਢਾਡੀ ਵਾਰਾਂ ਗਾਉਂਦੇ ਸੀ, ਨਿਸ਼ਾਨ ਸਾਹਿਬ ਝੁਲਾਇਆ ਜਾਂਦਾ ਸੀਗਾ। ਸੋ ਇਹ ਕਹਿ ਸਕਦੇ ਹਾਂ ਕਿ ਹੁਣ ਕੁਛ ਵਰਤਾਰਿਆਂ ਤੋਂ ਬਾਅਦ ਇਹ ਜਿਹੜਾ ਨਾਮ ਸੀ ਉਹ ਅਲੋਪ ਹੋ ਗਿਆ ਜਾਂ ਫਿਰ ਕਰ ਦਿੱਤਾ ਗਿਆ। ਅੱਜ ਉਸ ਤਰਾਸਦੀ ਨੂੰ 110 ਸਾਲ ਤੋਂ ਵੱਧ ਦਾ ਸਮਾਂ ਹੋ ਚੁੱਕਿਆ, ਤੇ ਕੌਮਾਂ ਜਿਹੜੀਆਂ ਨੇ ਆਪਣੇ ਇਤਿਹਾਸ ਤੋਂ, ਆਪਣੇ ਜਿਹੜਾ ਵਿਰਸਾ ਹੁੰਦਾ ਉਹਦੇ ਤੋਂ ਸੇਧ ਲੈਂਦੀਆਂ ਨੇ। ਸੋ ਇਹ ਜਿਹੜੀਆਂ ਘਟਨਾਵਾਂ ਨੇ ਇਹ ਦੱਸਦੀਆਂ ਨੇ ਕਿ ਉਦੋਂ ਦੇ ਹਾਕਮ ਕੀ ਕਰਦੇ ਸਨ, ਪਰ ਜਿਹੜੇ ਹੁਣ ਵਰਤਾਰੇ ਵਾਪਰ ਰਹੇ ਨੇ ਇਹ ਵੀ ਜਿਹੜੇ ਹਾਕਮ ਨੇ ਹੁਣ ਵੀ ਐਕਸਪੋਜ਼ ਲਗਾਤਾਰ ਇਹਨਾਂ ਅਣਮਨੁੱਖੀ ਤਸ਼ੱਦਦਾਂ ਕਰਕੇ, ਅਣਮਨੁੱਖੀ ਕਾਰਵਾਈਆਂ ਕਰਕੇ, ਤੇ ਦੂਜੇ ਮੁਲਕਾਂ ਦੇ ਵਿੱਚ ਆਪਣੇ ਕੌਮ ਦੀ ਗੱਲ ਕਰਨ ਵਾਲਿਆਂ ਨੂੰ ਟਾਰਗੇਟ ਕਰਕੇ ਹਮੇਸ਼ਾ ਐਕਸਪੋਜ਼ ਹੁੰਦੀਆਂ ਰਹਿੰਦੀਆਂ ਨੇ।